ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 5 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨੇਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ ਐਲਏ, ਗੁਰਮੇਲ ਵਾਸੀ ਐਲਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਇਹਨਾਂ ਦੇ ਨਾਲ ਸੰਪਰਕ ਕਰੋ, ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਇਹਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ, ਅੱਜ ਕੱਲ੍ਹ ਇਲੈਕਸ਼ਨਾਂ ਦਾ ਦੌਰ ਹੈਗਾ, ਅੱਜ ਕਿਹੜੀਆਂ ਚੀਜ਼ਾਂ ਨੇ ਸਾਡੇ ਤੇ ਅਸਰ ਕਰਨਾ ਹੈਗਾ, ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹੈਗੇ ਆ। ਸੋ ਵੱਧ ਤੋਂ ਵੱਧ ਜਿਹੜੇ ਸਰੋਤੇ ਆ ਉਹਨਾਂ ਨੂੰ ਜੋੜਿਆ ਕਰੋ ਸਾਡੇ 15 ਦੇ 15 AM ਤੇ FM ਰੇਡੀਓ ਸਟੇਸ਼ਨਸ, ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube, ਟੈਲੀਫੋਨ ਦੇ ਰਾਹੀਂ ਸੋ ਸਾਰਾ ਕੁਝ ਤੁਸੀਂ ਦੇਖਦੇ ਹੋ, ਸੁਣਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਕਿਸੇ ਕੈਂਡੀਡੇਟ ਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਦਿਆ ਕਰੀਏ। ਕਿਹੜਾ ਕੈਂਡੀਡੇਟ, ਚਾਹੇ ਉਹ ਕਾਂਗਰਸ ਲਈ ਖੜਾ ਆ, ਸੈਨੇਟ ਲਈ ਖੜਾ ਆ, ਗਵਰਨਰ ਲਈ ਖੜਾ ਆ, ਜਾਂ ਲੋਕਲ ਸਿਟੀ ਕੌਂਸਲ ਲਈ, ਜਾਂ ਡਿਸਟ੍ਰਿਕਟ ਅਟਾਰਨੀ, ਕੋਈ ਵੀ ਜਿਹੜੀ ਇਲੈਕਸ਼ਨ ਹੈਗੀ ਆ, ਤੇ ਜਾਂ ਕੋਈ ਪ੍ਰੋਪੋਜੀਸ਼ਨ ਵਗੈਰਾ ਹੈਗੀ ਆ, ਤਾਂ ਕਿ ਤੁਹਾਨੂੰ ਨੌਲੇਜ ਮਿਲ ਸਕੇ। ਆਲਰੇਡੀ ਤੁਹਾਡੇ ਘਰਾਂ ਦੇ ਵਿੱਚ ਬੈਲਟਸ ਆ ਚੁੱਕੇ ਹੈਗੇ ਆ, ਸੋ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰੋ। ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਕਿਹੜਾ ਕੈਂਡੀਡੇਟ ਦੀ ਕੀ ਕੀ ਕੁਆਲੀਫਿਕੇਸ਼ਨ ਆ, ਕਿੱਥੇ ਉਹ ਸਾਡੇ ਜਿਹੜੇ ਡੇਲੀ ਲਾਈਫ ਦੇ ਸਾਡੇ ਇਸ਼ੂਜ਼ ਹੈਗੇ ਆ, ਅਫੋਰਡੇਬਿਲਟੀ ਨੂੰ ਲੈ ਕੇ ਕਿੰਨੀ ਮਹਿੰਗਾਈ ਹੋਈ ਹੈਗੀ ਆ, ਟੈਕਸ ਨੂੰ ਲੈ ਕੇ, ਹੈਲਥ ਕੇਅਰ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਕਿਹੜੇ ਕੈਂਡੀਡੇਟ ਦਾ ਕੀ ਸਟੈਂਡ ਹੈਗਾ ਆ, ਉਹ ਸਾਰਾ ਕੁਝ ਦੇਖਿਆ ਕਰੋ। ਤੇ ਆਪਾਂ ਵੀ ਜ਼ਰੂਰ ਡਿਸਕਸ ਕਰਾਂਗੇ ਤੁਹਾਡੇ ਨਾਲ ਕੋਈ ਨਾ ਕੋਈ ਜਿਹੜਾ ਕੈਂਡੀਡੇਟ ਆ ਉਹਦੇ ਬਾਰੇ। ਤੇ ਨਾਲ ਦੀ ਨਾਲ ਜਿੰਨੇ ਸਾਡੇ ਸਰੋਤੇ ਸੁਣਦੇ ਆ, ਬਹੁਤ ਪੰਜਾਬੀ ਆਪਣੇ ਭੈਣ ਭਰਾ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨਸ ਆ ਜਿਹੜੇ ਖੜਦੇ ਆ, ਉਹਨਾਂ ਨੂੰ ਸਪੋਰਟ ਕਰਦੇ ਆ, ਉਹਨਾਂ ਦੀ ਫੰਡ ਰੇਜ਼ਿੰਗ ਕਰਦੇ ਆ। ਇੱਕ ਬੇਨਤੀ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਕਰਨੀ ਆ, ਉਹਨਾਂ ਨੂੰ ਕਿਹਾ ਕਰੋ ਵੀ ਪੰਜਾਬੀ ਰੇਡੀਓ USA ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਰੇਡੀਓ ਸਟੇਸ਼ਨ ਆ, ਤੇ ਇੱਥੇ ਐਡਵਰਟਾਈਜ਼ਮੈਂਟ ਵੀ ਦਿਆ ਕਰੋ ਤਾਂ ਕਿ ਪੂਰੀ ਕਮਿਊਨਿਟੀ ਨੂੰ ਪਤਾ ਲੱਗ ਸਕੇ ਵੀ ਕਿਹੜਾ ਕੈਂਡੀਡੇਟ ਕਿੱਥੇ ਹੈਗਾ, ਕਿਹਦੀ ਤੁਸੀਂ ਸਪੋਰਟ ਕਰ ਰਹੇ ਹੈਗੇ ਆ। ਇਹ ਜ਼ਰੂਰ ਤੁਸੀਂ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਅੱਜ ਕੱਲ੍ਹ ਕੋਈ ਟੀਵੀ ਸਟੇਸ਼ਨ ਜਾਂ ਕੋਈ ਅਮਰੀਕਨ ਜਿਹੜੇ ਸਟੇਸ਼ਨ ਆ ਖੋਲ ਕੇ ਦੇਖ ਲਓ ਵੀ ਉਹ 'ਚ ਧੜਾ ਧੜ ਜਿਹੜੀਆਂ ਐਡਵਰਟਾਈਜ਼ਮੈਂਟਸ ਆ ਉਹਨਾਂ ਦੀਆਂ ਹੁੰਦੀਆਂ। ਉਹਦੇ 'ਚ ਕੀ ਹੁੰਦਾ ਹੈ ਵੀ ਉਹ ਕੈਂਡੀਡੇਟ ਦੀ ਵੀ ਹੈਲਪ ਹੁੰਦੀ ਆ, ਤੇ ਨਾਲ ਸਾਡੀ ਵੀ ਜਿਹੜੀ ਥੋੜ੍ਹੀ ਬਹੁਤੀ ਜਿਹੜੀ ਰੇਡੀਓ ਸਟੇਸ਼ਨ ਦੀ ਫਾਈਨੈਂਸ਼ੀਅਲੀ ਹੈਲਪ ਹੁੰਦੀ ਆ। ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਅੱਜ ਕੱਲ੍ਹ ਜਿਹੜਾ ਫਾਈਨੈਂਸ਼ੀਅਲ ਜਿਹੜੀ ਸਿਚੁਏਸ਼ਨ ਆ, ਸਾਰੇ ਬਿਜ਼ਨੈਸਿਸ ਦੀ ਟਾਈਟ ਆ, ਤੇ ਸਾਡੀਆਂ ਵੀ ਜਿਹੜੀਆਂ ਐਡਵਰਟਾਈਜ਼ਮੈਂਟਸ ਆ ਉਹ ਘਟਦੀਆਂ ਆ, ਜਾਂ ਸਾਰੇ ਕਹਿੰਦੇ ਆ ਵੀ ਹਾਂ ਯਾਰ ਅਸੀਂ ਹੁਣ ਅਫੋਰਡ ਨਹੀਂ ਇੰਨਾ ਕਰ ਸਕਦੇ, ਥੋੜ੍ਹੇ ਸਾਡੇ ਪੈਸੇ ਘਟਾਓ। ਤੇ ਸੋ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਰੇਡੀਓ ਸਟੇਸ਼ਨ ਆ ਇਹ ਸੁਣਨ ਨਾਲ ਨਹੀਂ ਚੱਲਦੇ ਹੈਗੇ, ਨਾ ਸਾਡੇ ਬੋਲਣ ਨਾਲ ਚੱਲਦੇ ਆ, ਇਹ ਪੈਸੇ ਨਾਲ ਹੀ ਚੱਲਦੇ ਆ। ਬਹੁਤ ਜ਼ਿਆਦਾ ਖਰਚਾ ਹੈਗਾ। ਆਮ ਆਪਣੇ ਘਰਾਂ 'ਚ ਦੇਖ ਲਓ ਵੀ ਬਿਜਲੀ ਦਾ ਬਿੱਲ ਕਿੰਨਾ ਕੁ ਹੁੰਦਾ ਹੈ, ਤੇ ਜਿੱਥੇ 50-50 ਹਜ਼ਾਰ ਵਾਟ ਦਾ ਰੇਡੀਓ ਸਟੇਸ਼ਨ ਆ ਤਾਂ ਉਹਦਾ ਕਿੰਨੇ ਹਜ਼ਾਰਾਂ 'ਚ ਜਿਹੜਾ ਬਿੱਲ ਆ ਮੰਥਲੀ ਹੁੰਦਾ ਹੋਊਗਾ। ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ। ਤੇ ਆਪਾਂ ਚਲੀਏ ਖਬਰਾਂ ਵੱਲ ਜੀ। ਈਰਾਨ ਨੂੰ ਲੈ ਕੇ US ਹਜੇ ਵੀ ਕਹਿ ਰਿਹਾ ਵੀ ਜਿਹੜਾ ਈਰਾਨ ਦਾ ਜਿਹੜਾ ਸੀਜ਼ ਫਾਇਰ ਆ ਉਹ ਓਵਰ ਨਹੀਂ ਹੈਗਾ। ਹਾਲਾਂਕਿ ਈਰਾਨ ਨੇ ਅਟੈਕ ਵੀ ਕੀਤਾ ਹੈਗਾ US ਦੇ ਸ਼ਿਪ ਦੇ ਉੱਤੇ, ਤੇ US ਨੇ ਵੀ 7 ਜਿਹੜੀਆਂ ਬੋਟ ਸੀਗੀਆਂ, ਬੇੜੀਆਂ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ ਆ, ਜਦੋਂ ਉੱਥੋਂ ਜਿਹੜੇ ਸ਼ਿਪ ਆ ਸਟੇਟ ਆਫ ਹਾਰਮੋਜ਼ ਚੋਂ ਲੰਘਾ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਪ੍ਰੋਜੈਕਟ ਜਿਹੜਾ ਫਰੀडम ਆ ਇਹਨਾਂ ਦਾ, ਉਹਦੇ ਤਹਿਤ US ਮਿਲਟਰੀ ਨੂੰ ਯੂਜ਼ ਕਰਕੇ ਜਿਹੜਾ ਤਹਿਰਾਨ ਵਾਲਿਆਂ ਨੇ ਰਸਤਾ ਰੋਕਿਆ ਹੋਇਆ ਆ, ਉਸ ਤੋਂ ਓਪਨ ਕਰਨ ਦੇ ਲਈ ਜਿਹੜਾ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਇੰਟਰਨੈਸ਼ਨਲ ਸ਼ਿਪਿੰਗ ਉਸ ਰਸਤੇ ਤਾਂ ਹੀ ਹੋ ਸਕੇ। એનર્ਜੀ ਦੀਆਂ ਪ੍ਰਾਈਸਿਸ ਬਹੁਤ ਉੱਪਰ ਚਲ ਗਈਆਂ, ਆਪਾਂ ਦੇਖਿਆ ਹੀ ਹੈਗਾ ਆ।
ਪਰ ਈਰਾਨ ਵਾਲੇ ਕਾਫੀ ਅਗਰੈਸਿਵ ਐਫਰਟ ਕਰ ਰਹੇ ਹੈਗੇ ਆ ਆਪਣੀ ਸਟੇਟ ਆਫ ਹਾਰਮਜ਼ ਦੇ ਉੱਤੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਗ੍ਰਿਪ ਰੱਖਣ ਦੇ ਲਈ। ਇਸੇ ਕਰਕੇ ਉਹਨਾਂ ਨੇ ਯੂਐਸ ਦੇ ਜਿਹੜੇ ਸ਼ਿਪਸ ਆ ਉਹਨਾਂ ਨੂੰ ਅਟੈਕ ਵੀ ਕੀਤਾ ਹੈਗਾ। ਡਿਫੈਂਸ ਸੈਕਟਰੀ ਪੀਟ ਹੈਕਸਨ ਨੇ ਇਹ ਕਿਹਾ ਤੇ ਭਈ ਜਿਹੜੀ ਸੀਜ਼ ਫਾਇਰ ਨਾਟ ਓਵਰ। ਹਾਲਾਂਕਿ ਪਹਿਲਾਂ ਕਹਿ ਰਹੇ ਸੀ ਵੀ ਸਾਡੇ ਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਨਹੀਂ ਹੋਇਆ ਹੈਗਾ। ਚੇਅਰਮੈਨ ਆਫ ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨ ਕੈਨ ਜੋ ਆ ਉਹਨਾਂ ਨੇ ਕਿਹਾ ਵੀ ਜਦੋਂ ਸੀਜ਼ ਫਾਇਰ ਅਨਾਉਂਸ ਕੀਤਾ ਗਿਆ ਸੀ ਉਸ ਤੋਂ ਬਾਅਦ ਯੂਐਸ ਫੋਰਸਸ ਨੇ ਘੱਟੋ ਘੱਟ 10 ਕੁ ਵਾਰੀ ਅਟੈਕ ਕੀਤਾ ਹੈਗਾ, ਜਿੱਥੇ ਸਾਨੂੰ ਡਰ ਲੱਗਿਆ ਵੀ ਉਹ ਸਾਡੇ ਉੱਤੇ ਅਟੈਕ ਕਰ ਸਕਦੇ ਹੈਗੇ ਆ। 2 ਯੂਐਸ ਫਲੈਗਡ ਮਰਚੈਂਟ ਵੈਸਲ ਜਿਹੜੇ ਆ ਉਹ ਸਟੇਟ ਆਫ ਹਾਰਮਜ਼ ਚੋਂ ਲੰਘ ਗਏ ਆ ਯੂਐਸ ਦੀ ਮਿਲਟਰੀ ਦੀ ਇੱਕ ਹੈਲਪ ਦੇ ਨਾਲ। ਇੱਦਾਂ ਹੀ ਜਿਹੜਾ ਸ਼ਿਪਿੰਗ ਜਾਇੰਟ ਮਾਰਕਸ ਹੈਗਾ ਆ ਉਹਨਾਂ ਨੇ ਕਨਫਰਮ ਕੀਤਾ ਹੈਗਾ ਤੇ ਉਹਨਾਂ ਦੇ ਜਿਹੜੇ ਵਹੀਕਲ ਕੈਰੀਅਰਸ ਆ ਉਹ ਯੂਐਸ ਦੀ ਮਿਲਟਰੀ ਦੇ ਪ੍ਰੋਟੈਕਸ਼ਨ ਦੇ ਤਹਿਤ ਉੱਥੋਂ ਲੰਘਾਏ ਗਏ ਹੈਗੇ ਆ। ਹੈਕਸਤ ਨੇ ਇਹ ਕਿਹਾ ਵੀ ਹੰਡਰਡਸ ਆਫ ਸ਼ਿਪਸ ਵੱਖ-ਵੱਖ ਮੁਲਕਾਂ ਦੇ ਦੁਨੀਆ ਤੋਂ ਉਹ ਲਾਈਨ ਅਪ ਕਰ ਰਹੇ ਆ ਸਟੇਟ ਆਫ ਹਾਰਮਜ਼ ਦੇ ਵਿੱਚ ਤੇ ਅਮਰੀਕਾ ਦੀ ਮਿਲਟਰੀ ਜਿਹੜੀ ਆ ਉਹ ਉਹਨਾਂ ਦੀ ਸਪੋਰਟ ਕਰੂਗੀ ਉੱਥੋਂ ਲੰਘਣ ਦੇ ਲਈ। ਉਹਨਾਂ ਨੂੰ ਪੂਰੀ ਜਿਹੜੀ ਸ਼ੈਲਟਰ ਆ ਉਹ ਸੇਫਟੀ ਜਿਹੜੀ ਆ ਉਹ ਦਊਗੀ। ਜੀ, ਬਿਲਕੁਲ। ਇਹ ਵੀ ਜਿਹੜਾ ਦੱਸਿਆ ਜਾ ਰਿਹਾ ਆ ਵੀ ਜਿਹੜਾ ਈਰਾਨ ਦੇ ਵਿੱਚ ਜੋ ਸਟੇਟ ਆਫ ਹਾਰਮਜ਼ 'ਚ ਜੋ ਆਪਰੇਸ਼ਨ ਫਰੀडम ਸ਼ੁਰੂ ਕਰਨ ਤੋਂ ਪਹਿਲਾਂ ਵਾਈਟ ਹਾਊਸ ਨੇ ਈਰਾਨ ਨੂੰ ਇੱਕ ਪ੍ਰਾਈਵੇਟ ਮੈਸੇਜ ਵੀ ਜਿਹੜਾ ਉਹ ਘੱਲਿਆ ਸੀਗਾ ਜਿਹੜੇ ਨਵੇਂ ਹਾਰਮਜ਼ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ। ਹੈਕਸਤ ਹੁਣਾਂ ਨੇ ਅੱਜ ਜਿਹੜਾ ਕਿਹਾ ਸੀਗਾ ਵੀ ਯੂਐਸ ਕਮਿਊਨੀਕੇਟ ਕਰ ਰਿਹਾ ਆ ਓਵਰਟਲੀ ਵੀ ਤੇ ਕੁਆਇਟਲੀ ਵੀ ਸਾਹਮਣਿਓਂ ਵੀ ਤੇ ਚੁੱਪ ਚਪੀਤੇ ਵੀ ਜਿਹੜੀ ਉਹ ਗੱਲਬਾਤ ਕਰ ਰਹੇ ਆ ਵੀ ਜਿਹੜੇ ਇਰਾਨੀਅਨਸ ਆ ਵੀ ਜਿਹੜੇ ਡਿਫੈਂਸਿਵ ਆਪਰੇਸ਼ਨ ਆ ਉਹਨਾਂ ਉਹ ਇੱਕ ਹਿਸਾਬ ਦੇ ਨਾਲ ਸਿਰੇ ਲੱਗ ਸਕੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਮਰਸਕ ਜਿਹੜੇ ਉਹਨਾਂ ਨੇ ਕਿਹਾ ਵੀ ਯੂਐਸ ਮਿਲਟਰੀ ਪ੍ਰੋਟੈਕਸ਼ਨ ਦੀ ਉਸਦੀ ਛਾਇਆ ਦੇ ਅਧੀਨ ਸਟੇਟ ਆਫ ਹਾਰਮਜ਼ ਇਸ ਖਾੜੀ ਦੇ ਵਿੱਚੋਂ ਉਹ ਨਿਕਲਣ ਦੇ ਵਿੱਚ ਕਾਮਯਾਬ ਰਹੇ ਆ। ਸੋ ਇਹ ਇੱਕ ਵਧੀਆ ਚੀਜ਼ ਜਿਹੜੀ ਹੋਊਗੀ ਜੇ ਇਵੈਂਚੁਅਲੀ ਇੱਥੇ ਤੋਰਾ ਫੇਰਾ ਇਹ ਜਿਹੜਾ ਲੰਘ ਆ ਸਾਰਿਆਂ ਦੇ ਲਈ ਖੁੱਲ ਜਾਂਦਾ ਹੈਗਾ ਆ। ਸੋ ਉਧਰ ਇਹ ਜਿਹੜਾ ਦੱਸਿਆ ਜਾ ਰਿਹਾ ਕਹਿੰਦੇ ਵੀ ਜਿਹੜੀ ਸੀਜ਼ ਫਾਇਰ ਅਮਰੀਕਾ ਇਹ ਕਹਿ ਰਿਹਾ ਵੀ ਸੀਜ਼ ਫਾਇਰ ਕੰਟੀਨਿਊ ਆ ਕਹਿੰਦੇ ਵੀ ਉਹ ਖਤਮ ਨਹੀਂ ਹੋਈ। ਕਹਿੰਦੇ ਵੀ ਇਹ ਜਿਹੜਾ ਬੈਟਲ ਆਫ ਹਾਰਮਜ਼ ਆ ਜਿਹੜਾ ਸਟੇਟ ਆਫ ਹਾਰਮਜ਼ ਦਾ ਬੈਟਲ ਆ ਇਹ ਵੱਖਰਾ ਆ ਈਰਾਨ ਦੀ ਲੜਾਈ ਦੇ ਨਾਲੋਂ। ਈਰਾਨ ਕਹਿੰਦੇ ਵੀ ਉਹ ਜਿਹੜੇ ਇਸ ਤਰੀਕੇ ਦੇ ਨਾਲ ਜੋ ਦੇਖਿਆ ਕੱਲ ਇਹਨਾਂ ਨੇ 6 ਜਾਂ 7 ਜਿਹੜੀਆਂ ਇਹਨਾਂ ਦੀਆਂ ਹਾਈ ਸਪੀਡ ਬੋਟ ਸੀਗੀਆਂ ਈਰਾਨ ਦੀਆਂ ਉਹਨਾਂ ਨੂੰ ਅਮਰੀਕਾ ਨੇ ਨਸ਼ਟ ਕਰ ਦਿੱਤਾ ਸੀਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਉੱਥੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਸੋ ਟਰੰਪ ਹੁਣਾਂ ਨੇ ਇਹ ਚੀਜ਼ ਜਿਹੜਾ ਉਹ ਕਿਹਾ ਕਹਿੰਦੇ ਵੀ ਈਰਾਨ ਸ਼ੁੱਡ ਡੂ ਦਾ ਸਮਾਰਟ ਥਿੰਗ ਵੀ ਸਿਆਣਪ ਵਾਲੀ ਜਿਹੜੀ ਉਹ ਗੱਲ ਕਰਨ ਕਿਉਂਕਿ ਉਹ ਲੋਕਾਂ ਨੂੰ ਮਾਰਨਾ ਨਹੀਂ ਚਾਹੁੰਦੇ। ਤੇ ਟਰੰਪ ਉਹਨਾਂ ਨੇ ਕਿਹਾ ਵੀ ਮੈਂ ਉਮੀਦ ਕਰਦਾ ਵੀ ਈਰਾਨ ਦੀ ਇਕਨੋਮੀ ਟੋਟਲੀ ਫੇਲ ਹੋ ਜਾਵੇ ਕਿਉਂਕਿ ਮੈਂ ਜਿੱਤਣਾ ਚਾਹੁੰਦਾ ਆ। ਤੇ ਕਹਿੰਦੇ ਵੀ ਇਹ ਫੇਲ ਹੋ ਰਹੀ ਆ ਕਿਉਂਕਿ ਜਿੱਦਾਂ ਦੀਆਂ ਸੈਂਕਸ਼ਨਸ ਉਹਨਾਂ ਉੱਤੇ ਲਾਈਆਂ ਆ ਟਰਮੈਂਡਸ ਸੈਂਕਸ਼ਨਸ। ਸਕਾਟ ਪੈਸੈਂਟ ਜਿਹੜੇ ਟ੍ਰੈਜਰੀ ਸਕੱਤਰ ਆ ਕਹਿੰਦੇ ਵੀ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਆ। ਇਦਾਂ ਦੀਆਂ ਕਹਿੰਦੇ ਸੈਂਕਸ਼ਨਸ ਲਾਈਆਂ ਜਿੱਦਾਂ ਦੀਆਂ ਪਹਿਲਾਂ ਕਦੀ ਕਿਸੇ ਨੇ ਦੇਖੀਆਂ ਵੀ ਨਹੀਂ ਸੀਗੀਆਂ। ਸੋ ਦੇ ਸ਼ੁੱਡ ਡੂ ਦਾ ਸਮਾਰਟ ਥਿੰਗ ਬਿਕਾਜ਼ we don't want to go in and kill people. We really don't. I don't want to. It's too tough. Great people. I know the people. I have so many Iranian friends from New York and from other places over the years. They are great people. I don't want to kill those people. ਸੋ ਉਹਨਾਂ ਨੇ ਜਿਹੜਾ ਉਹ ਕਿਹਾ ਸੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸ਼ਬਦ ਵਰਤਿਆ we don't want to go in and kill people ਕੀ ਇਹਦਾ ਮਤਲਬ ਇਹ ਆ ਵੀ ਸ਼ਾਇਦ ਇਹ ਔਨ ਦਾ ਗਰਾਊਂਡ ਜਿਹੜਾ ਗਰਾਊਂਡ ਅਫੈਂਸਿਵ ਦੇ ਬਾਰੇ ਜਿਹੜਾ ਉਹ ਸੋਚਦੇ ਆ ਕਿਉਂਕਿ ਇਹ ਸੀਜ਼ ਫਾਇਰ ਦੇ ਨਾਲ ਅਮਰੀਕਾ ਨੂੰ ਆਪਣੇ ਕਹਿ ਸਕਦੇ ਆ ਵੀ ਜਿਹੜੇ ਟਿਕਾਣੇ ਆ ਉਹਨਾਂ ਨੂੰ ਮਜ਼ਬੂਤ ਤੇ ਪੁਖਤਾ ਕਰਨ ਦਾ ਮੌਕਾ ਵੀ ਜਿਹੜਾ ਮਿਲਿਆ ਹੋਊਗਾ। ਸੇਮ ਵਕਤ ਉਹਨਾਂ ਨੂੰ ਵੀ ਈਰਾਨ ਨੂੰ ਵੀ ਮਿਲਿਆ ਹੀ ਜਿਹੜਾ ਉਹ ਹੋਣਾ ਆ ਨਾਲ ਦੇ ਨਾਲ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਜਦੋਂ ਤੋਂ 28 ਫਰਵਰੀ ਤੋਂ ਇਹ ਹਮਲਾ ਈਰਾਨ ਦੇ ਉੱਤੇ ਸ਼ੁਰੂ ਹੋਇਆ ਆ ਸੋ ਫਾਰ ਉੱਥੇ ਤਕਰੀਬਨ 3468 ਬੰਦੇ ਮਾਰੇ ਜਾ ਚੁੱਕੇ ਆ 26,500 ਫੱਟੜ ਨੇ। ਉਸੇ ਦਰਮਿਆਨ ਲੈਬਨਾਨ ਦੇ ਉੱਤੇ ਵੀ ਜਿਹੜਾ ਉਹ ਬਰਾਬਰ ਦਾ ਹੀ ਹਮਲਾ ਇਜ਼ਰਾਈਲ ਨੇ ਕੀਤਾ ਹੋਇਆ ਉਹਦੇ ਵਿੱਚ 2702 ਬੰਦੇ ਮਾਰੇ ਜਾ ਚੁੱਕੇ ਆ 8311 ਇੰਜਰਡ ਨੇ। ਤੇ ਈਰਾਨ ਦੇ ਦੁਆਰਾ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਗਏ ਆ
ਉਸ ਦੇ ਵਿੱਚ ਇਰਾਕ 'ਚ 118, ਕੁਵੈਤ 'ਚ 7, ਬਹਿਰੀਨ 'ਚ 3, ਕਤਰ 'ਚ 20 ਜ਼ਖਮੀ ਹੋਏ ਨੇ, UAE ਦੇ ਵਿੱਚ 12 ਮਾਰੇ ਜਾ ਚੁੱਕੇ, ਓਮਾਨ 'ਚ ਵੀ 3, ਸਾਊਦੀ ਅਰੇਬੀਆ 'ਚ ਵੀ 3, ਤੇ ਕੁੱਲ ਮਿਲਾ ਕੇ US ਮਿਲਟਰੀ ਦੇ 13 ਜਾਣੇ ਜਿਹੜੇ ਸਰਵਿਸ ਮੈਂਬਰਸ ਆ ਉਹ ਹੁਣ ਤੱਕ ਮਰ ਚੁੱਕੇ ਆ ਤੇ 381 ਫੱਟੜ ਹੋਏ ਆ। ਤੇ ਨਾਲ ਦੇ ਨਾਲ ਜਿਹੜੇ ਮਿਡਲ ਈਸਟ ਦੇ ਬਹੁਤ ਸਾਰੇ ਅਮਰੀਕਾ ਦੇ ਟਿਕਾਣੇ ਨੇ, ਮਿਲਟਰੀ ਟਿਕਾਣੇ ਆ, ਉਹਨਾਂ ਨੂੰ ਵੀ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ ਆ। ਸੋ ਇਜ਼ਰਾਈਲ ਦੇ ਜਿਹੜੇ ਆਰਮੀ ਚੀਫ ਆ ਉਹਨਾਂ ਨੇ ਇਹ ਬਿਆਨ ਦਿੱਤਾ ਆ, ਅਯਾਲ ਜ਼ਮੀਰ ਉਹਨਾਂ ਦਾ ਨਾਮ ਆ, ਤੇ ਉਹਨਾਂ ਨੇ ਕਿਹਾ ਵੀ ਅਸੀਂ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਗਲਫ ਦੇ ਵਿੱਚ ਜੋ ਇਵੈਂਟਸ ਚੱਲ ਰਹੀਆਂ ਹੈਗੀਆਂ ਆ। ਸੋ ਪਰ ਸਿਚੁਏਸ਼ਨ ਦੇਖਦੇ ਆ ਵੀ ਅੱਗੇ ਕੀ ਬਣਦੀ ਆ, ਪਰ ਲੱਗਦਾ ਵੀ ਆਪਰੇਸ਼ਨ ਫਰੀडम ਦੇ ਤਹਿਤ ਇੱਕ ਜਹਾਜ਼ ਤਾਂ ਜਿਹੜਾ ਉਹ ਨਿਕਲਿਆ ਆ, ਵੀ ਹੌਲੀ ਹੌਲੀ ਹੋਰ ਵੀ ਜਹਾਜ਼ ਜਿਹੜੇ ਉਹ ਨਿਕਲ ਸਕਦੇ ਹੈਗੇ ਆ। ਤੇ ਜਿਸ ਤਰੀਕੇ ਨਾਲ ਅਮਰੀਕਾ ਨੇ ਇਹਨਾਂ ਦੀਆਂ ਬੋਟਸ ਨੂੰ ਫਿਰ ਨਸ਼ਟ ਕੀਤਾ ਆ, ਉਹ ਇਸੇ ਪਾਸੇ ਨੂੰ ਦਰਸਾ ਰਿਹਾ ਵੀ ਅਮਰੀਕਾ ਮਜ਼ਬੂਤੀ ਦੇ ਨਾਲ ਸਟੇਟ ਆਫ ਹਾਰਮੋਜ਼ ਨੂੰ ਖੋਲਣ ਦੀ ਤਿਆਰੀ ਦੇ ਵਿੱਚ ਲੱਗਾ ਹੋਇਆ। ਸਾਊਥ ਕੋਰੀਆ ਦਾ ਵੀ ਇੱਕ ਜਿਹੜਾ ਸ਼ਿਪ ਆ ਉਹ ਅਟੈਕ ਹੋਇਆ ਹੈਗਾ, ਤੇ ਹੁਣ ਟਰੰਪ ਹੁਣੀ ਕਹਿੰਦੇ ਆ ਵੀ ਸਾਊਥ ਕੋਰੀਆ ਨੂੰ ਸਾਡੇ ਨਾਲ ਜੁਆਇਨ ਕਰਨਾ ਚਾਹੀਦਾ ਹੈ ਆਪਰੇਸ਼ਨ ਦੇ ਵਿੱਚ, ਜੁਆਇੰਟ ਆਪਰੇਸ਼ਨ ਦੇ ਵਿੱਚ। ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਪੋਸਟ ਪਾਈ ਹੈਗੀ ਆ। ਹੈਕਸਤ ਜਿਹੜੇ ਆ ਸੈਕਟਰੀ ਆਫ ਵਾਰ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਆਪਰੇਸ਼ਨ ਅਸੀਂ ਕਰ ਰਹੇ ਆ ਇਹ ਟੈਂਪਰੇਰੀ ਹੈਗਾ ਆ, ਤੇ ਇਹਦੇ ਨਾਲ ਜਿਹੜੀ ਸਿਚੁਏਸ਼ਨ ਆ ਸਟੇਟ ਆਫ ਹਾਰਮੋਜ਼ 'ਚ ਉਹ ਸਟੇਬਲਾਈਜ਼ ਹੋ ਜੂਗੀ, ਤਾਂ ਕਿ ਜਿਹੜਾ ਕਮਰਸ ਆ ਉੱਥੋਂ ਲੰਘ ਸਕੇ। ਪਰ UAE ਯੂਨਾਈਟਿਡ ਅਰਬ ਐਮਿਰੇਟਸ ਜੋ ਆ US ਦਾ ਬੜਾ ਤਕੜਾ ਐਲਾਈ ਆ ਗਲਫ ਦੇ ਵਿੱਚ, ਉਹਨਾਂ ਨੇ ਕਿਹਾ ਸਾਡੇ ਤੇ 12 ਬਲਿਸਟਿਕ ਮਿਸਲਸ, 3 ਕਰੂਜ਼ ਮਿਸਲ ਤੇ 4 ਡਰੋਨ ਜਿਹੜੇ ਫਾਇਰ ਕੀਤੇ ਗਏ ਹੈਗੇ ਆ, ਜਿਹਦੇ ਨਾਲ ਇੱਕ ਜਿਹੜੀ ਉਹਨਾਂ ਦੀ ਆਇਲ ਦੀ ਫੈਸਿਲਿਟੀ ਆ ਬਹੁਤ ਵੱਡੀ, ਉਹ ਤੇ ਅੱਗ ਲੱਗ ਗਈ ਤੇ 3 ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਬੁਰੀ ਤਰ੍ਹਾਂ ਫੱਟੜ ਹੋ ਗਏ, ਤੇ ਇਹਦਾ ਜਿਹੜਾ ਕਾਫੀ ਵਿਰੋਧ ਵੀ ਹੋ ਰਿਹਾ ਹੈਗਾ। ਇਰਾਨ ਵਾਲਿਆਂ ਨੇ ਨਾ ਇਹਨੂੰ ਕਨਫਰਮ ਕੀਤਾ, ਨਾ ਹੀ ਡਿਨਾਈ ਕੀਤਾ ਹੈਗਾ ਆ। ਸੋ ਕਹਿੰਦੇ ਵੀ ਸਾਡੀ ਕੋਈ ਪਲਾਨ ਨਹੀਂ ਹੈ ਆਪਣੇ ਨੇਬਰਸ ਨੂੰ ਟਾਰਗੇਟ ਕਰਨ ਦੀ। ਅਰਗੈਚੀ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ US ਤੇ UAE ਨੂੰ ਦੋਨਾਂ ਨੂੰ ਜਿਹੜਾ ਵਾਰਨਿੰਗ ਦਿੱਤੀ ਆ ਵੀ ਮੁੜ ਕੇ ਜਿਹੜੀ ਆ ਲੜਾਈ ਉਸ ਨੂੰ ਨਾ ਛੇੜੋ। ਅਰਗਾਚੀ ਜੋ ਆ ਉਹ ਬੀਜਿੰਗ ਜਾ ਰਿਹਾ ਅੱਜ, ਚਾਈਨਾ ਦੇ ਵਿੱਚ ਉਹ ਜ਼ੀ ਜਿੰਗਪਿੰਗ ਨੂੰ ਮਿਲੂਗਾ, ਤੇ ਪਾਕਿਸਤਾਨ ਜਿਹੜਾ ਹੈਗਾ ਕੀ ਮੀਡੀਏਟਰ, ਉੱਥੇ ਜਿਹੜੀਆਂ ਪੀਸ ਟਾਕਸ ਆ ਤੇ ਉਹ ਹੁਣ ਕਹਿੰਦੇ ਆਲਮੋਸਟ ਸਟੈਂਡ ਸਟਿਲ ਹੀ ਹੈਗੀਆਂ ਆ, ਸਟਾਲਡ ਆ, ਤੇ ਦੋਨੋਂ ਸਾਈਡਾਂ ਨੂੰ ਉਹ ਕਹਿ ਰਹੇ ਆ ਵੀ ਥੋੜਾ ਠੰਡੇ ਹੋ ਕੇ ਜਿਹੜਾ ਚੱਲੋ। ਜੀ ਬਿਲਕੁਲ। ਸੋ US ਇਰਾਨ ਦਾ ਜਿਹੜਾ ਕਲੈਸ਼ ਆ ਸਟੇਟ ਆਫ ਹਾਰਮੋਜ਼ ਦੇ ਵਿੱਚ ਇਹ ਇਧਰਲੇ ਪਾਸੇ ਨੂੰ ਵੱਧ ਰਿਹਾ ਹੈਗਾ ਆ। ਸੋ US ਨੇਵੀ ਹੁਣ ਆਇਲ ਵੈਸਲਸ ਨੂੰ ਅਸਕੌਟ ਕਰੇਗੀ, ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋਏ ਉਸ ਲਾਂਘੇ ਦੇ ਵਿੱਚੋਂ ਲੰਘਾਉਣ ਦੇ ਲਈ ਜਿਹੜੀ ਮਦਦ ਕਰੂਗੀ। 6 ਇਰਾਨੀਅਨ ਮਿਲਟਰੀ ਸ਼ਿਪਸ ਨੂੰ ਆਲਰੇਡੀ US ਮਿਲਟਰੀ ਨੇ ਡਿਸਟਰੋਏ ਕਰ ਦਿੱਤਾ ਆ, ਤੇ ਕਈ ਮਿਜ਼ਾਈਲਸ ਤੇ ਡਰੋਨਸ ਆ ਉਹਨਾਂ ਨੂੰ ਇੰਟਰਸੈਪਟ ਕੀਤਾ ਆ। ਇਰਾਨ ਦਾਅਵਾ ਕਰੀ ਜਾਂਦਾ ਵੀ US ਦੀ ਵਾਰਸ਼ਿਪ ਨੂੰ ਸਟਰੱਕ ਕੀਤਾ ਆ, ਤੇ ਸੈਂਟਕੌਮ ਨੇ ਇਸ ਨੂੰ ਡਿਨਾਈ ਜਿਹੜਾ ਉਹ ਕੀਤਾ ਆ, ਤੇ ਫਿਰ ਧਮਕੀ ਦਿੱਤੀ ਇਰਾਨੀਅਨ ਸ਼ਿਪਸ ਨੂੰ ਵੀ ਜੇ ਤੁਸੀਂ ਇੱਧਰ ਨੂੰ ਆਏ US ਵੈਸਲਸ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਅਸੀਂ ਡਿਸਟਰੋਏ ਕਰ ਦੇਵਾਂਗੇ। ਮਾੜਾ ਜਿਹਾ ਆਪਾਂ ਜੇ ਨੰਬਰ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ, ਜਿਹੜੇ ਕੇਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ 22,500 ਮਰੀਨਸ ਜਿਹੜੇ ਆ ਉਹ ਅਮਰੀਕਾ ਦੇ ਇਸ ਵੇਲੇ ਉੱਥੇ ਹਾਜ਼ਰ ਆ ਮਿਡਲ ਈਸਟ ਦੇ ਵਿੱਚ, ਤੇ 1550 ਕਮਰਸ਼ੀਅਲ ਸ਼ਿਪ ਜਿਹੜੇ ਆ ਉਹ ਸਟਕ ਆ ਉਹਦੇ ਵਿੱਚ। ਤੁਸੀਂ ਦੇਖ ਲਓ ਵੀ ਕਿੰਨੇ 1550 ਤੇ ਇੱਕ ਗਲਫ ਦੇ ਵਿੱਚ ਜਿਹੜਾ ਉੱਥੇ ਸੋ ਟੋਟਲੀ ਜਿਹੜਾ ਉੱਥੋਂ ਕਮਰਸ ਆ ਉਹ ਡੈਡ ਆ ਇਸ ਵੇਲੇ, ਕੋਈ ਵੀ ਜਿਹੜੀ ਗੈਸ ਆ ਉੱਥੋਂ ਜਾ ਨਹੀਂ ਰਹੀ ਹੈਗੀ। ਸੋ ਇਸੇ ਕਰਕੇ ਜਿਹੜਾ ਆ ਹੁਣ ਇੰਨਾ ਜ਼ਿਆਦਾ ਜਿਹੜਾ ਰੌਲਾ ਰੱਪਾ ਆ ਉਹ ਚੱਲ ਰਿਹਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਇੱਕ ਖਬਰ ਆ ਰਹੀ ਹੈ ਰਸ਼ੀਆ ਤੇ ਯੂਕਰੇਨ ਨੂੰ ਜਿਹੜਾ ਉਹ ਲੈ ਕੇ, ਕਹਿੰਦੇ ਵੀ ਇਹਨਾਂ ਦੀ ਆਪਸ ਦੇ ਵਿੱਚ ਸੀਜ਼ ਫਾਇਰ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ। ਉਹ ਜਿਹੜਾ ਦੇਖਿਆ ਗਿਆ ਕਹਿੰਦੇ ਯੂਕਰੇਨ ਤੇ ਰਸ਼ੀਆ ਨੇ ਡਿਕਲੇਅਰ ਕੀਤਾ ਆ, ਜਿਹੜੀਆਂ ਆਪਣੇ ਪੱਧਰ ਦੇ ਉੱਤੇ ਦੋਨਾਂ ਨੇ ਵੱਖੋ ਵੱਖਰੀਆਂ ਸੀਜ਼ ਫਾਇਰਸ ਆ ਉਹ ਡਿਕਲੇਅਰ ਕਰ ਦਿੱਤੀਆਂ। ਰਸ਼ੀਅਨ ਪ੍ਰੈਜ਼ੀਡੈਂਟ ਜਿਹੜਾ ਵਲਾਦੀਮੀਰ ਪੁਤਿਨ ਆ ਉਸਨੇ 2 ਦਿਨਾਂ ਦੀ ਜਿਹੜੀ ਸੀਜ਼ ਫਾਇਰ ਆ ਜੰਗਬੰਦੀ ਐਲਾਨੀ ਆ, ਮਈ 8 ਤੇ ਮਈ 9 ਦੀ। ਕਹਿੰਦੇ ਵੀ ਇਹ ਸੀਜ਼ ਫਾਇਰ ਉਹਨਾਂ ਨੇ ਐਲਾਨੀ ਆ ਵੀ ਜਿਹੜਾ ਰਸ਼ੀਆ ਨੇ ਵਰਲਡ ਵਾਰ 2 ਦੇ ਵਿੱਚ ਵਿਕਟਰੀ ਜਿੱਤ ਪ੍ਰਾਪਤ ਕੀਤੀ ਸੀ ਉਸ ਨੂੰ ਯਾਦ ਕਰਦੇ ਆ। ਉਧਰ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨਾਂ ਨੇ ਆਪਣਾ ਉਸ ਦੇ ਉਲਟ ਪ੍ਰਪੋਜ਼ਡ ਪੌਜ਼ ਜਿਹੜਾ ਉਹ ਰੱਖਿਆ ਆ,
ਉਹ ਕਹਿੰਦੇ ਵੀ ਅਸੀਂ ਜਿਹੜੀ ਸੀਜ਼ਫਾਇਰ ਆ 5 ਮਈ ਦੀ ਮਿਡਨਾਈਟ ਤੋਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਉਧਰ ਯੂਕੇ ਦੇ ਦੁਆਰਾ ਕਹਿੰਦੇ ਵੀ 35 ਲੋਕਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ। ਕੁਝ ਉਹਨਾਂ ਦੇ ਵਿੱਚ ਨਾਲ ਐਂਟੀਟੀਜ਼ ਵੀ ਆ, ਕੁਝ ਕੰਪਨੀਆਂ ਵੀ ਆ ਜਿਹੜੀਆਂ ਕਿ ਮਾਈਗ੍ਰੈਂਟਸ ਨੂੰ ਰਿਕਰੂਟ ਕਰ ਲਈਆਂ ਸੀ, ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਰਸ਼ੀਆ ਦੇ ਲਈ ਫਾਈਟ ਕਰਨ ਦੇ ਲਈ ਰਿਕਰੂਟਮੈਂਟ ਦੇ ਵਿੱਚ ਮਦਦ ਕਰ ਰਹੇ ਸੀਗੇ, ਤੇ ਜਾਂ ਫਿਰ ਜਿਹੜੇ ਡਰੋਨਸ ਬਣਾਉਣ ਦੇ ਲਈ ਇਸ ਕੌਨਫਲਿਕਟ 'ਚ ਰਸ਼ੀਆ ਦੀ ਮਦਦ ਕਰ ਰਹੇ ਹੋਣ। ਪਰ ਇਹ ਇੱਕ ਜਿਹੜੀ ਹਰਜੋਤ ਸਿੰਘ ਜੀ ਰਸ਼ੀਆ ਤੇ ਯੂਕਰੇਨ ਵਾਲੇ ਆਈ ਕਰ ਰਹੇ ਆ ਇਸ ਟਾਈਮ ਟੈਂਪਰੇਰੀ ਸੀਜ਼ਫਾਇਰ ਨੂੰ ਜਿਹੜਾ ਉਹ ਲੈ ਕੇ। ਰਾਸ਼ਟਰਪਤੀ ਟਰੰਪ ਤਾਂ ਬਾਰ-ਬਾਰ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਇਰਾਨ ਦੇ ਨਾਲ ਵੀ, ਲੈਬਨਾਨ ਨਾਲ ਵੀ ਉਹ ਵੀ ਸੀਜ਼ਫਾਇਰ ਕਰਾਈ ਆ, ਤੇ ਹੋਰ ਕਈ ਮੁਲਕਾਂ ਦੀਆਂ ਜਿਹੜੀਆਂ ਲੜਾਈਆਂ ਆ ਉਹ ਰੁਕਵਾਈਆਂ ਆ। ਪਰ ਇਹ ਹੁਣ ਵਿਦਆਊਟ ਐਨੀ ਵਿਚੋਲਗਰੀ, ਵਿਚਾਰੇ ਕਿਸੇ ਹੋਰ ਨੂੰ ਪਾਏ ਬਗੈਰ ਯੂਕਰੇਨ ਤੇ ਰਸ਼ੀਆ ਵਾਲੇ ਆਪਣੀਆਂ ਜਿਹੜੀਆਂ ਟੈਂਪਰੇਰੀ ਸੀਜ਼ਫਾਇਰਸ ਆ ਉਹ ਐਲਾਨ ਕਰ ਰਹੇ ਹੈਗੇ ਆ। ਸੋ ਰਸ਼ੀਅਨ ਆਰਮਡ ਫੋਰਸਿਸ ਦਾ ਜਿਹੜਾ ਕਮਾਂਡਰ ਇਨ ਚੀਫ ਆ ਵਲਾਦੀਮੀਰ ਪੁਤਿਨ, ਉਹਨੇ ਜਿਹੜੀ 8-9 ਮਈ ਦੀ ਜਿਹੜੀ ਉਹ ਕੀਤੀ ਆ। ਰਸ਼ੀਅਨ ਡਿਫੈਂਸ ਮਿਨਿਸਟਰ ਨੇ ਜਿਹੜਾ ਉਹ ਕਿਹਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਯੂਕਰੇਨ ਵਾਲੇ ਸਾਡੀ ਇਸ ਸੀਜ਼ਫਾਇਰ ਦੇ ਬਰਾਬਰ ਆਪਣੀ ਜਿਹੜੀ ਸੀਜ਼ਫਾਇਰ ਆ ਉਹ ਕਰਨਗੇ। 81ਵਾਂ ਸਾਲ ਆ ਹਰਜੋਤ ਸਿੰਘ ਜੀ ਜਿਹੜੀ ਵਿਕਟਰੀ ਦਾ ਜਿਹੜਾ ਵਰਲਡ ਵਾਰ 2 ਵਾਪਰੀ ਸੀਗੀ, ਉਸ ਦੇ ਵਿੱਚ ਅੱਜ ਕਹਿੰਦੇ ਵੀ ਰਸ਼ੀਅਨ ਆਰਮਡ ਫੋਰਸਿਸ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਆ। ਸੋ ਉਹਨਾਂ ਨੇ ਇਹ ਜਿਹੜਾ ਕਿਹਾ, ਨਾਲ ਹੀ ਧਮਕੀ ਦਿੱਤੀ, ਕਹਿੰਦੇ ਵੀ ਜੇ 8-9 ਨੂੰ ਜਿਹੜੀ ਅਸੀਂ ਸੀਜ਼ਫਾਇਰ ਕੀਤੀ ਆ, ਤੇ ਜੇ ਕੀਵ ਨੇ ਜਿਹੜੇ ਯੂਕਰੇਨ ਵਾਲਿਆਂ ਨੇ ਸਾਡੇ ਉੱਤੇ ਕਿਸੇ ਤਰੀਕੇ ਦਾ ਕੋਈ ਹਮਲਾ ਕੀਤਾ ਤਾਂ ਅਸੀਂ ਮੈਸਿਵ ਮਿਲਟਰੀ ਸਟ੍ਰਾਈਕ ਕਰਾਂਗੇ ਕੀਵ ਦੇ ਸੈਂਟਰ ਦੇ ਵਿੱਚ। ਤੇ ਕਹਿੰਦੇ ਵੀ ਅਸੀਂ ਸਿਵਿਲੀਅਨ ਪਾਪੂਲੇਸ਼ਨ ਜਿਹੜੀ ਕੀਵ ਦੀ ਆ, ਰਾਜਧਾਨੀ ਜੋ ਯੂਕਰੇਨ ਦੀ ਆ, ਉਹਨਾਂ ਨੂੰ, ਤੇ ਜਿਹੜੇ ਫੋਰਨ ਤੇ ਡਿਪਲੋਮੈਟਿਕ ਮਿਸ਼ਨਸ ਜਿਹੜੇ ਹੈਗੇ ਆ ਉਹਨਾਂ ਦੇ EMPLOYEES ਨੂੰ, ਉਹਨਾਂ ਨੂੰ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਛੱਡ ਕੇ ਜਿਹੜਾ ਉਹ ਚਲੇ ਜਿਓ। ਜੇ ਯੂਕਰੇਨ ਨੇ ਹਮਲਾ ਕੀਤਾ ਉਹਨਾਂ 2 ਦਿਨਾਂ ਦੀ ਸੀਜ਼ਫਾਇਰ ਦੇ ਵਿੱਚ, ਤੇ ਅਸੀਂ ਫਿਰ ਐਡਾ ਵੱਡਾ ਜਿਹੜਾ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਹਮਣੇ ਆ ਰਹੀ ਹੈਗੀ ਆ ਜੀ। ਅੱਜ ਬਹੁਤ ਜਗ੍ਹਾ ਦੇ ਉੱਤੇ ਇਲੈਕਸ਼ਨ ਹੋਣੀ ਹੈਗੀ ਆ। ਇੰਡੀਆਨਾ ਦੇ ਵਿੱਚ ਹੋਣੀ ਆ, ਸਾਡੇ ਕੈਲੀਫੋਰਨੀਆ ਦੇ ਵਿੱਚ ਜੂਨ 2 ਨੂੰ ਹੋਣੀ ਆ। ਆਲਰੇਡੀ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਬੈਲਟ ਆ ਉਹ ਆਣੇ ਸ਼ੁਰੂ ਹੋ ਗਏ ਹੈਗੇ ਆ। ਕਿਹੜੇ ਪੋਜੀਸ਼ਨ ਦੇ ਲਈ ਕੌਣ ਖੜਾ ਹੈਗਾ। ਸੋ 7 ਜਿਹੜੀਆਂ ਮਿਡ ਟਰਮ ਇਲੈਕਸ਼ਨਸ ਆ ਅੱਜ ਹੋ ਰਹੀਆਂ ਟਿਊਜ਼ਡੇ ਨੂੰ, ਜਾਣੀ ਕਿ ਉਹ ਟੈਸਟ ਕਰੂਗੀਆਂ ਪ੍ਰੈਜ਼ੀਡੈਂਟ ਟਰੰਪ ਦੀ ਕਿੰਨੀ ਕੁ ਪਾਵਰ ਹੈਗੀ ਆ। ਇੰਡੀਆਨਾ ਦੇ ਵਿੱਚ ਹੋਣੀਆਂ ਆ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੋਣੀ ਇਹ ਰਿਪਬਲਿਕਨ ਸਟੇਟ ਆ ਇੰਡੀਆਨਾ ਦੀ। ਉਹ ਜਿਹੜੇ ਕੈਂਡੀਡੇਟਸ ਨੂੰ ਸਪੋਰਟ ਕਰ ਰਹੇ ਹੈਗੇ ਆ ਤੇ ਉਹ ਕਿੰਨੇ ਕੁ ਜ਼ਿਆਦਾ ਜਿਹੜੇ ਆ ਉਹ ਜਿੱਤਦੇ ਆ ਜਾਂ ਹਾਰਦੇ ਹੈਗੇ ਆ। ਕਿਉਂਕਿ ਗੈਸ ਦੀਆਂ ਕੀਮਤਾਂ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ, ਜੰਗ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਇਸ਼ੂ ਆ ਉਹ ਹੌਟ ਬਣੇ ਹੋਏ ਹੈਗੇ ਆ। ਟਰੰਪ ਹੋਣਾ ਦੇ ਪਿਛਲੇ ਸਾਲ ਬੜੀ ਜ਼ੋਰ ਦੇ ਨਾਲ ਆਪਾਂ ਕਹਿ ਸਕਦੇ ਹਾਂ ਮੈਜੋਰਟੀ ਦੇ ਨਾਲ ਜਿਹੜੀ ਇਲੈਕਸ਼ਨ ਜਿੱਤੀ ਸੀਗੀ। ਪਰ ਹੁਣ ਜਿਹੜਾ ਆ ਇਹ ਸਾਰੇ ਇਸ਼ੂ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ ਇਹ ਕਾਫੀ ਹਰਟ ਕਰਨਗੇ ਕਹਿੰਦੇ ਪਈ ਇੰਡੀਆਨਾ ਦੇ ਵਿੱਚ। ਸੋ ਦੇਖਦੇ ਆ ਇਹ ਤੋਂ ਬਾਅਦ ਸ਼ਾਮ ਤਾਈਂ ਜੇ ਰਿਜ਼ਲਟ ਆਉਂਦੇ ਆ, ਕੱਲ ਸਵੇਰ ਤਾਈਂ, ਕਿਉਂਕਿ ਕਈ ਲੋਕਲ ਜਿਹੜੇ ਸੈਨੇਟਰਸ ਆ ਉਹਨਾਂ ਦੀ ਇਲੈਕਸ਼ਨ ਹੋਣੀ ਆ। ਸਟੇਟ ਸੈਨੇਟਰ ਸਪੈਂਸਰ ਡੈਰੀ ਇੱਕ ਰਿਪਬਲਿਕਨ ਆ, ਉਹ ਰੀ-ਇਲੈਕਸ਼ਨ ਦੇ ਲਈ ਲੜ ਰਿਹਾ। ਟਰੰਪ ਹੋਣੀ ਉਹਦੀ ਸਪੋਰਟ ਕਰ ਰਹੇ ਹੈਗੇ ਆ। ਰੀਡਿਸਟ੍ਰਿਕਟਿੰਗ ਵੀ ਉੱਥੇ ਹੋਈ ਹੈਗੀ ਆ। ਸੋ ਉਹਦਾ ਵੀ ਜਿਹੜਾ ਕਾਫੀ ਅਸਰ ਪੈਣਾ ਹੈਗਾ ਆ। ਸੋ ਇਹ ਪਤਾ ਲੱਗਣਾ ਆ ਵੀ ਟਰੰਪ ਹੋਣੀ ਜੋ ਹੁਣ ਤੱਕ ਕੀਤਾ ਆ ਉਹਦੀ ਸਪੋਰਟ ਕਰਦੇ ਆ ਲੋਕ ਜਾਂ ਨਹੀਂ ਕਰਦੇ ਹੈਗੇ। ਟਰੰਪ ਤੇ ਉਹਨਾਂ ਦੇ ਜਿਹੜੇ ਐਲਾਈਜ਼ ਆ ਉਹ ਕੋਸ਼ਿਸ਼ ਕਰ ਰਹੇ। ਵਾਈਸ ਪ੍ਰੈਜ਼ੀਡੈਂਟ JD ਵੈਂਸ ਇੰਡੀਆਨਾ ਦੇ ਵਿੱਚ ਗਿਆ, ਇੰਡੀਅਨੈਪੋਲਿਸ ਦੇ ਵਿੱਚ, ਤੇ ਵਾਈਟ ਹਾਊਸ ਦੇ ਸਟਾਫਰਸ ਵੀ ਜਿਹੜੇ ਸਟਾਫ ਵਾਲੇ ਮੈਂਬਰਸ ਆ ਉਹ ਵੀ ਜਿਹੜੇ ਵੱਖ-ਵੱਖ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਨਾਲ ਸਪੋਰਟ ਕਰ ਰਹੇ ਹੈਗੇ ਆ। ਸੋ ਇਨਕੰਬੈਂਸੀ ਵਰਸਸ ਇੰਡੋਰਸਮੈਂਟ ਇਹ ਜਿਹੜਾ ਮੇਨ ਇਸ਼ੂ ਰਹੂਗਾ। ਤੇ ਹਾਲਾਂਕਿ ਲੋਕਲ ਰੇਸਿਸ ਆ ਪਰ ਮੇਨ ਬਿਹਾਈਂਡ ਦਾ ਸੀਨ ਨੈਸ਼ਨਲ ਇਸ਼ੂ ਇਸ ਟਾਈਮ ਦੇ ਉੱਤੇ ਵੱਡਾ ਬਣਿਆ ਹੋਇਆ ਹੈ। ਉਹਨਾਂ ਦੇ ਡਿਸਟ੍ਰਿਕਟ 1, 11, 19, 21, 23, 38 ਇਹ ਸਾਰੇ ਜਿਹੜੇ ਸੈਨੇਟਰਸ ਆ ਉਹਨਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਆ ਅੱਜ ਇੰਡੀਆਨਾ ਦੇ ਵਿੱਚ ਹੋਣੀਆਂ ਹੈਗੀਆਂ। ਜੀ ਬਿਲਕੁਲ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਇੰਟਰਨੈਸ਼ਨਲ ਪੱਧਰ ਦੀ ਖਬਰ ਆ ਰਹੀ ਆ। ਸੁਡਾਨ ਨੇ ਦੋਸ਼ ਲਾਏ ਆ ਇਥੀਓਪੀਆ ਤੇ ਯੂਏਈ ਦੇ ਉੱਤੇ, ਜਿਹੜੇ ਰੀਸੈਂਟ ਉੱਥੇ ਡਰੋਨ ਅਟੈਕਸ ਹੋਏ ਆ ਉਹਨਾਂ ਨੂੰ ਲੈ ਕੇ। ਸੁਡਾਨ ਕਹਿੰਦਾ ਹੈ, ਉਹ ਦਾਅਵਾ ਕਰ ਰਿਹਾ ਵੀ ਸਾਡੇ ਕੋਲ ਐਵੀਡੈਂਸ ਆ, ਸਬੂਤ ਨੇ ਵੀ ਜਿਹੜੇ 4 ਡਰੋਨ ਅਟੈਕ ਕੀਤੇ ਗਏ ਨੇ, ਜੇ ਇਥੀਓਪੀਆ ਤੋਂ ਲਾਂਚ ਹੋਏ ਆ, ਉਹ ਯੂਏਈ ਦੇ ਸਪਲਾਈ ਕੀਤੇ ਹੋਏ ਡਰੋਨਸ ਸੀਗੇ। ਸੋ ਕਹਿੰਦੇ ਵੀ ਅਸੀਂ ਚੁੱਪ ਨੇ ਇਸ ਦੇ ਵਿੱਚ ਨਹੀਂ ਰਵਾਂਗੇ। ਉਧਰ ਸੁਦਾਨ ਦੀ ਜਿਹੜੀ ਸਰਕਾਰ ਆ, ਉਹਨਾਂ ਨੇ ਇਥੀਓਪੀਆ ਦਾ ਜਿਹੜਾ ਅੰਬੈਸਡਰ ਆ ਉਸ ਨੂੰ ਰੀਕਾਲ ਕਰ ਦਿੱਤਾ ਆ ਤੇ ਅਕਿਊਜ਼ ਕੀਤਾ ਆ ਵੀ ਤੁਸੀਂ ਜਿਹੜੇ ਅਟੈਕ ਕੀਤੇ ਉੱਥੇ ਦੇ ਖਾਰਟੂਮ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ, ਉਹਨਾਂ ਹਮਲਿਆਂ ਦੇ ਪਿੱਛੇ ਤੁਹਾਡੇ ਦੋਨਾਂ ਮੁਲਕਾਂ ਦਾ ਹੱਥ ਸੀਗਾ। ਇਥੀਓਪੀਆ ਦੀ ਜਿਹੜੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਆ। ਉਹਨਾਂ ਨੇ ਕਿਹਾ ਵੀ ਇਹ ਬੇਸਲੈਸ ਹੈਗੇ ਆ ਤੇ ਸੁਦਾਨ ਕਹਿੰਦੇ ਵੀ ਜਾਣਬੁੱਝ ਕੇ, ਉਹਨਾਂ ਨੇ ਦੋਸ਼ ਲਾਇਆ ਵੀ ਜਾਣਬੁੱਝ ਕੇ ਅਨਰੈਸਟ ਫੈਲਾ ਰਿਹਾ ਆ। ਟਿਗਰੇ ਇਲਾਕੇ ਦੇ ਵਿੱਚ ਜਿਹੜੇ ਰੈਬਲਸ ਆ, ਉਹਨਾਂ ਨੂੰ ਫੰਡ ਜਿਹੜਾ ਉਹ ਕਰਕੇ, ਟਿਗਰੇ ਪੀਪਲ ਲਿਬਰੇਸ਼ਨ ਫਰੰਟ ਉੱਥੇ ਇੱਕ ਚੱਲ ਰਿਹਾ ਆ ਤੇ ਉਹਦਾ ਜੋ ਕਿ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆ ਵੀ ਜਿਹੜੇ ਇਥੀਓਪੀਆ ਦੇ ਵਿੱਚ ਕੁਝ ਲੋਕ ਆਪਸ ਦੇ ਵਿੱਚ ਜਿਹੜੀ ਹੁੰਦੀ ਹੈ ਟੈਰੀਟੋਰੀਅਲ ਜਿਹੜੀ ਲੜਾਈ ਚੱਲ ਰਹੀ ਆ, ਉਹਦੇ ਵਿੱਚ ਕਹਿੰਦੇ ਵੀ ਸੁਡਾਨ ਵਾਲੇ ਉਹਨਾਂ ਨੂੰ ਰਾਸ਼ੀ ਜਿਹੜੀ ਉਹ ਦੇ ਰਹੇ ਹੈਗੇ ਆ। ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਦੱਸਦਾ ਆ। ਸੁਡਾਨ ਦੇ ਜਿਹੜੇ ਮਿਲਟਰੀ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਇਹ ਜਿੰਨੇ ਵੀ ਸਾਨੂੰ ਹੁਣ ਤੱਕ ਸਬੂਤ ਸਾਹਮਣੇ ਆਏ ਆ, ਇਹ ਚਾਰੇ ਜਿਹੜੇ ਡਰੋਨ ਅਟੈਕਸ ਆ, ਉਹ ਇਥੀਓਪੀਆ ਦੇ ਜਿਹੜੇ ਬਹੀਰਦਾਰ 에ਅਰਪੋਰਟ ਆ ਉੱਥੋਂ ਹੋਏ ਸੀਗੇ ਤੇ ਯੂਏਈ ਨੇ ਉਹ ਜਿਹੜੇ ਡਰੋਨ ਆ ਉਹਨਾਂ ਨੂੰ ਸਪਲਾਈ ਕੀਤੇ ਸੀਗੇ। ਸੋ ਇੱਥੇ ਵੀ ਆਪਸੀ ਇਹਨਾਂ ਮੁਲਕਾਂ ਦੀ ਜਿਹੜੀ ਖਿੱਚੋਤਾਣ ਆ, ਉਹ ਅਫਰੀਕਾ ਦੇ ਇਸ ਕੰਟੀਨੈਂਟ ਦੇ ਇਹਨਾਂ ਮੁਲਕਾਂ 'ਚ ਚੱਲ ਰਹੀ ਆ। ਜੀ। ਵਾਲ ਸਟਰੀਟ ਜਰਨਲ ਅੱਜ ਰਿਪੋਰਟ ਕਰ ਰਿਹਾ ਵੀ ਜਿਹੜੀਆਂ ਤੇਲ ਦੀਆਂ ਕੀਮਤਾਂ ਹੈਗੀਆਂ, ਫਿਊਲ ਦੀਆਂ ਪ੍ਰਾਈਸਿਸ ਆ, ਉਹਨੇ ਇੱਕ ਤਰ੍ਹਾਂ ਦੇ ਨਾਲ 에ਅਰਲਾਈਨ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈਗਾ ਆ। ਕਈ 에ਅਰਲਾਈਨਸ ਤਾਂ ਬੰਦ ਹੀ ਸਪਿਰਿਟ ਹੋ ਗਈਆਂ। 에ਅਰਲਾਈਨਸ ਸੀਗੇ ਜਿਹੜੀ ਬੰਦ ਹੀ ਹੋ ਸਪਿਰਿਟ ਗਈ। ਕਿੱਡੀ ਵੱਡੀ 에ਅਰਲਾਈਨ ਸੀਗੀ। ਸੋ ਉਹ ਤਾਂ ਆਊਟ ਆਫ ਬਿਜ਼ਨਸ ਹੀ ਹੋ ਗਈ ਹੈਗੀ ਆ। ਸੋ ਕੱਲਾ ਅਮਰੀਕਾ ਨਹੀਂ, ਪੂਰੇ ਦੁਨੀਆ ਦੇ ਵਿੱਚ ਜਿਹੜਾ ਆ ਇਹ ਜਿਹੜੀਆਂ ਤੇਲ ਦੀਆਂ ਕੀਮਤਾਂ ਆ, ਉਹਨਾਂ ਦਾ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ। ਜੈਟ ਫਿਊਲ ਦੀਆਂ ਪ੍ਰਾਈਸਿਸ ਮੋਰ ਦੈਨ ਡਬਲ ਹੋ ਗਈਆਂ ਜਦੋਂ ਤੋਂ ਯੂਐਸ ਤੇ ਇਜ਼ਰਾਈਲ ਨੇ ਇਰਾਨ ਦੇ ਉੱਤੇ ਫਰਵਰੀ ਮਹੀਨੇ 'ਚ ਅਟੈਕ ਕੀਤਾ ਸੀ। ਸੋ ਫਰਵਰੀ, ਮਾਰਚ, ਅਪ੍ਰੈਲ ਤੇ ਮਈ 3 ਮਹੀਨੇ ਹੋ ਚੱਲੇ ਆ। 3 ਮਹੀਨਿਆਂ 'ਚ ਡਬਲ ਪ੍ਰਾਈਸਿਸ ਹੋ ਗਈਆਂ। ਰੀਜ਼ਨ ਇਹੀ ਆ ਵੀ ਇਰਾਨ ਤਾਂ ਯੂਐਸ ਦੋਨਾਂ ਨੇ ਸਟ੍ਰੇਟ ਆਫ ਹਾਰਮੁਜ਼ ਬਲੌਕ ਕਰ ਰੱਖਿਆ ਸੀ ਤੇ ਹੁਣ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ। ਸੋ ਇਹ ਇੰਨਾ ਇੰਪੋਰਟੈਂਟ ਆ ਪੂਰੇ ਦੁਨੀਆ ਦੇ ਲਈ। ਕਹਿੰਦੇ ਵੀ ਦੁਨੀਆ ਦਾ 5ਵਾਂ ਹਿੱਸਾ ਜਿਹੜਾ ਤੇਲ ਦਾ ਉਹ ਇੱਥੋਂ ਲੰਘਦਾ ਆ। ਸੋ ਮਰੀਨਾ ਐਫ ਥੀਮਿਓ ਇੱਕ ਐਵੀਏਸ਼ਨ ਮੈਨੇਜਮੈਂਟ ਪ੍ਰੋਫੈਸਰ ਹੈਗੇ ਡਬਲਿਨ ਸਿਟੀ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੇ ਕਿਹਾ ਵੀ ਯੂਰਪ ਦੇ ਵਿੱਚ ਜਿਹੜੀ ਆ ਇਹਦਾ ਝਟਕਾ ਬਹੁਤ ਵੱਡਾ ਲੱਗ ਰਿਹਾ ਹੈਗਾ। ਤੇ ਉੱਥੇ ਤਾਂ $180 ਦੇ ਕਰੀਬ ਜਿਹੜੀ ਪਰ ਬੈਰਲ ਦੀ ਪ੍ਰਾਈਸ ਹੈਗੀ ਫਰਵਰੀ ਦੇ ਵਿੱਚ ਸੀ ਤੇ ਹੁਣ ਉਹ ਤੁਸੀਂ ਦੇਖ ਲਓ ਵੀ ਕਿੱਥੇ ਪਹੁੰਚ ਗਈ ਹੈਗੀ ਆ। ਜੇ ਫਿਊਲ ਪ੍ਰਾਈਸਿਸ ਜਿਹੜਾ ਕਿ 25 ਤੋਂ 50% 에ਅਰਲਾਈਨ ਦਾ ਆਪਰੇਟਿੰਗ ਕਾਸਟ ਹੁੰਦਾ, ਸੇਮ ਹੀ ਆ ਜਿੱਦਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਤੁਸੀਂ ਦੇਖਦੇ ਆ ਵੀ ਕਿੱਦਾਂ ਜਿਹੜਾ ਡੀਜ਼ਲ ਦੀ ਪ੍ਰਾਈਸ ਵਧੀ ਹੋਈ ਹੈਗੀ ਆ। ਸੋ ਜੇ 25 ਤੋਂ 50% ਜਿਹੜਾ ਆਪਰੇਟਿੰਗ ਕਾਸਟ ਆ 에ਅਰਲਾਈਨ ਦਾ ਉਹ ਡਬਲ ਹੋ ਜਾਏ ਤੇ ਉਹ ਫਿਰ ਨੈਚੁਰਲੀ ਉਹਨੂੰ ਬੈਂਕਰਪਟ ਹੋਣਾ, ਜਾਂ ਫਿਰ ਜਿਹੜੀਆਂ ਤੁਹਾਡੀਆਂ ਜਿਹੜੀਆਂ ਟਿਕਟਾਂ ਆ ਉਹ ਡਬਲ ਹੋਣਗੀਆਂ। ਜਦੋਂ ਟਿਕਟਾਂ ਦੇ ਰੇਟ ਡਬਲ ਹੋਊਗੇ ਤੇ ਫਿਰ ਨੈਚੁਰਲੀ ਬਹੁਤ ਸਾਰੇ ਲੋਕ ਘੱਟ ਟਰੈਵਲ ਕਰਨਗੇ, ਜਿਹਦੀ ਮਜਬੂਰੀ ਆ ਉਹੀ ਜਿਹੜਾ ਬੰਦਾ ਆ ਉਹ ਟਰੈਵਲ ਕਰੂਗਾ। ਯੂਰਪ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ 1.6 ਮਿਲੀਅਨ ਬੈਰਲ ਜਿਹੜਾ ਜੈਟ ਫਿਊਲ ਆ ਉਹ ਯੂਰਪ ਦੇ ਵਿੱਚ ਯੂਜ਼ ਹੁੰਦਾ ਹੈਗਾ ਆ। ਸੋ ਜਦ ਕਿ 1.1 ਮਿਲੀਅਨ ਬੈਰਲ ਡੋਮੈਸਟਿਕ ਸੋਰਸਸ ਤੋਂ ਕਰਦੇ, ਬਾਕੀ ਜਿਹੜਾ 5 ਲੱਖ ਬੈਰਲ ਆ ਉਹ ਮਿਡਲ ਈਸਟ ਤੋਂ ਆਉਂਦਾ ਸੀ ਥਰੂ ਸਟੇਟ ਆਫ ਹਾਰਮਜ਼। ਸੋ ਹੁਣ ਉਹ ਸਟੇਟ ਆਫ ਹਾਰਮਜ਼ ਦੀ ਸਿਚੁਏਸ਼ਨ ਨੂੰ ਦੇਖ ਕੇ ਉਹ ਜਿਹੜਾ 5 ਲੱਖ ਬੈਰਲ ਉਹਨਾਂ ਦੇ ਕੋਲ ਪਹੁੰਚ ਨਹੀਂ ਰਿਹਾ ਤੇ ਕਹਿੰਦੇ ਵੀ 에ਅਰ ਟਰੈਵਲ ਹੁਣ ਬਹੁਤ ਜ਼ਿਆਦਾ ਕਾਸਟ ਕਰ ਰਿਹਾ ਇਸ ਵੇਲੇ। ਤੇ 에ਅਰਲਾਈਨਸ ਫਲਾਈਟਸ ਵੀ ਬਹੁਤ ਜ਼ਿਆਦਾ ਜਿਹੜੀਆਂ ਘੱਟ ਕਰ ਰਹੀਆਂ ਹੈਗੀਆਂ, ਸਰਚਾਰਜ ਵੀ ਹੋਰ ਜਿਹੜੇ ਉਹ ਪਾ ਰਹੇ ਹੈਗੇ ਆ। ਸੋ ਓਵਰਆਲ ਜਿਹੜਾ ਟਰੈਵਲ ਇੰਡਸਟਰੀ ਦੇ ਉੱਤੇ ਜਿਹੜਾ ਇਹਦਾ ਅਸਰ ਬਹੁਤ ਪੈ ਰਿਹਾ ਹੈਗਾ। ਕੱਲਾ 에ਅਰਲਾਈਨ ਨਹੀਂ, ਫਿਰ ਇਹਦੇ ਨਾਲ ਰਿਲੇਟਡ ਹੋਟਲ ਮੋਟਲ ਜਿਹੜੇ ਹੈਗੇ ਆ, ਉਹ ਤੋਂ ਬਾਅਦ ਫਿਰ ਰੈਸਟੋਰੈਂਟਸ, ਸਾਰਾ ਕੁਛ ਜਿਹੜਾ ਕਨੈਕਟਡ ਹੈਗਾ ਤੇ ਸਾਰੇ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ।
ਜੀ ਤੇ ਹਰਜੋਤ ਸਿੰਘ ਜੀ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਚ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। पंजाबी रेडियो USA सत्तों दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਇੱਕ ਹਰਜੋਤ ਸਿੰਘ ਜੀ ਖਬਰ ਆਪਾਂ ਸ਼ੇਅਰ ਕਰਦੇ ਹਾਂ, ਇੱਕ ਕਰੂਜ਼ ਸ਼ਿਪ ਜਿਹੜੀ ਆ ਉਹਦੇ ਵਿੱਚ 150 ਬੰਦੇ ਇਸ ਟਾਈਮ ਫਸੇ ਪਏ ਆ ਕੇਪ ਵਰਡੇ ਦੇ ਕੋਸਟ ਦੇ ਨਜ਼ਦੀਕ, ਕਿਉਂਕਿ ਉੱਥੇ ਇੱਕ ਹੈਂਟਾ ਵਾਇਰਸ ਕਰਕੇ ਆ ਉਹਦਾ ਆਊਟਬ੍ਰੇਕ ਹੋਇਆ ਆ। ਸੋ ਕਹਿੰਦੇ ਵੀ ਇਹ ਬੜਾ ਇੱਕ ਰੇਅਰ ਹੈਂਟਾ ਵਾਇਰਸ ਆਊਟਬ੍ਰੇਕ ਆ ਜਿਹਦੇ ਕਰਕੇ ਲੋਕ ਹੁਣ ਉੱਥੇ ਫਸੇ ਪਏ ਆ। ਯਾਦ ਆ ਹਰਜੀਤ ਸਿੰਘ ਜੀ, ਜਦੋਂ COVID-19 ਕਰੋਨਾ ਵਾਇਰਸ ਦਾ ਰੌਲਾ ਪਿਆ ਸੀ, ਉਦੋਂ ਵਿੱਚ ਵੀ ਜਿਹੜੀਆਂ ਕਰੂਜ਼ ਸ਼ਿਪਾਂ ਦਾ ਰੌਲਾ ਰੱਪਾ ਉਸ ਟਾਈਮ ਤੇ ਪਿਆ ਸੀਗਾ। ਕਿੰਨਾ ਚਿਰ ਕਈ ਜਿਹੜੇ ਹਫ਼ਤੇ ਮਹੀਨਾ ਭਰ ਵੀ ਕਈ ਜਿਹੜੀਆਂ ਸ਼ਿਪਸ ਆ ਉਹ ਕੋਸਟ ਦੇ ਪਾਣੀ ਦੇ ਵਿੱਚ ਹੀ ਜਿਹੜੀਆਂ ਉਹ ਖੜੀਆਂ ਜਿਹੜੀਆਂ ਰੱਖੀਆਂ, ਕਿਉਂਕਿ ਇਲਾਜ ਦੇ ਬਾਰੇ ਕੁਝ ਜਿਹੜਾ ਉਹ ਨਹੀਂ ਸੀ ਪਤਾ ਲੱਗ ਰਿਹਾ। ਸੋ ਹੁਣ 150 ਬੰਦਾ ਕਹਿੰਦੇ ਵੀ ਇੱਥੇ ਫਸਿਆ ਪਿਆ ਆ। ਅਕਸਰ ਹੀ ਜਿਹੜੀਆਂ ਕਰੂਜ਼ ਸ਼ਿਪ ਉਹ ਵੇਖਣ ਨੂੰ ਬੜੀਆਂ ਲੁਭਾਵਣੀਆਂ, ਉਹ ਸਾਰਾ ਕੁਝ ਬੜਾ ਵਧੀਆ ਜਿਹੜਾ ਉਹ ਲੱਗਦਾ ਆ, ਪਰ ਆਪਾਂ ਇਹ ਅਕਸਰ ਦੇਖਿਆ ਆ ਵੀ ਇਹਨਾਂ ਕਰੂਜ਼ ਸ਼ਿਪਸ ਦੇ ਵਿੱਚ ਕੋਈ ਨਾ ਕੋਈ ਇਦਾਂ ਦੀ ਜਿਹੜੀ ਬਿਮਾਰੀ ਆ ਉਹ ਪਨਪ ਪੈਂਦੀ ਆ, ਕੁਛ ਨਾ ਕੁਛ ਉਹ ਚੱਲ ਪੈਂਦਾ ਆ, ਤੁਰ ਪੈਂਦਾ ਆ, ਤੇ ਉਹਦੇ ਨਾਲ ਫਿਰ ਬਾਕੀਆਂ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਬੈਡ ਅਸਰ, ਭੈੜਾ ਅਸਰ ਜਿਹੜਾ ਉਸ ਦੇ ਵਿੱਚ ਪੈ ਸਕਦਾ ਹੈਗਾ ਆ। ਇਹਦੇ ਵਿੱਚ ਕਹਿੰਦੇ ਵੀ ਇਹ ਹਿਊਮਨ ਟੂ ਹਿਊਮਨ ਟਰਾਂਸਫਰ ਹੈਂਟਾ ਵਾਇਰਸ ਜਿਹੜਾ ਉਹ ਹੁੰਦਾ ਆ। ਵੈਸਟ ਅਫਰੀਕਾ ਦੇ ਜਿਹੜਾ ਤੱਟ ਦੇ ਉੱਤੇ ਜਿਹੜਾ ਕੇਪ ਵਰਡੇ ਮੁਲਕ ਜਿਹੜਾ ਪੈਂਦਾ ਆ, ਉਹਦੇ ਜਿਹੜੇ ਤੱਟ ਦੇ ਨਜ਼ਦੀਕ ਇਹਨਾਂ ਨੂੰ ਜਿਹੜਾ ਆ ਇਸ ਟਾਈਮ ਕੀਤਾ ਹੈ। ਕਹਿੰਦੇ ਵੀ ਦੋ ਜਿਹੜੇ ਮੈਡਿਕਸ ਆ, ਉਹ ਦੋ ਜਿਹੜੇ ਲੋਕ ਆ ਜਿਨ੍ਹਾਂ ਨੂੰ ਇਹ ਡੈਡਲੀ ਹੈਂਟਾ ਵਾਇਰਸ ਦਾ ਸਸਪੈਕਟਡ ਆਊਟਬ੍ਰੇਕ ਹੋਇਆ ਆ, ਉਹਨਾਂ ਨੂੰ ਇਵੈਕੂਏਟ ਕਰਨ ਬਾਰੇ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਹੈਗੀਆਂ ਆ। ਕਹਿੰਦੇ ਵੀ ਇਹ 3 ਜਾਣਿਆਂ ਦੇ ਕਰਕੇ, ਇੱਕ ਡੱਚ ਕਪਲ ਤੇ ਇੱਕ ਜਰਮਨ ਨੈਸ਼ਨਲ, ਉਹਨਾਂ ਦੀ ਆਲਰੇਡੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਤੇ ਕਈ ਜਿਹੜੇ ਉਹ ਬਿਮਾਰ ਹੋ ਚੁੱਕੇ ਆ। ਤੇ ਕਹਿੰਦੇ ਵੀ ਇੱਕ ਬ੍ਰਿਟੇਨ ਦਾ ਰਹਿਣ ਵਾਲਾ ਜਿਹੜਾ ਸੀਗਾ, ਜਿਹੜਾ ਵੈਸਲ ਛੱਡ ਕੇ ਜਿਹੜਾ ਚਲਾ ਗਿਆ ਆ, ਉਹਨੂੰ ਕੱਢਿਆ ਗਿਆ ਉੱਥੋਂ ਤੇ ਸਾਊਥ ਅਫਰੀਕਾ 'ਚ ਉਹਦਾ ਇਲਾਜ ਹੋ ਰਿਹਾ ਆ। ਇਹ ਇਸ ਤੋਂ ਪੀੜਤ ਦੱਸੇ ਜਾ ਰਹੇ ਆ। ਨੀਦਰਲੈਂਡ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਹੈਲਥ ਐਂਡ ਇਨਵਾਇਰਨਮੈਂਟ ਕਹਿੰਦੇ ਵੀ ਅਸੀਂ ਇਸ ਟਾਈਮ ਇਸ ਆਊਟਬ੍ਰੇਕ ਨੂੰ ਮੋਨੀਟਰ ਜਿਹੜਾ ਉਹ ਕਰ ਰਹੇ ਆ। ਇਹ ਅਲਟਰਾ ਲਗਜ਼ਰੀ ਕਰੂਜ਼ ਸੀਗਾ ਜਿਸ ਦੇ ਵਿੱਚ ਇਹ ਹੈਂਟਾ ਵਾਇਰਸ ਆ ਉਹ ਇਸ ਟਾਈਮ ਫੈਲਿਆ ਹੋਇਆ ਆ। ਇਹਦੇ ਨਾਲ ਕਹਿੰਦੇ ਵੀ ਫੇਟਲ ਰੈਸਪੀਟਰੀ ਇਲਨੈਸ, ਸਾਹ ਲੈਣ ਨੂੰ ਜਾਂ ਫੇਫੜਿਆਂ ਦੇ ਵਿੱਚ ਜਿਹੜੇ ਸਾਹ ਵਾਲੇ ਕਹਿ ਲਓ ਵੀ ਆਪਣੇ ਆਰਗਨਸ ਆ, ਉਹਨਾਂ ਉੱਤੇ ਇਹ ਅਸਰ ਪਾਉਂਦਾ ਹੈਗਾ ਆ। ਤੇ ਕਹਿੰਦੇ ਵੀ ਇਹ ਮੋਸਟਲੀ ਕਿੱਦਾਂ ਸਪਰੈਡ ਕਰਦਾ ਆ, ਰੋਡੈਂਟ ਡ੍ਰੌਪਿੰਗਸ। ਹੁਣ ਜਿਹੜੀਆਂ ਚੂਹੇ ਦੀਆਂ ਬਿੱਠਾਂ ਵਗੈਰਾ ਹੁੰਦੀਆਂ ਆ, ਉਹਦੇ ਤੋਂ ਗਾਂ ਜਾਂ ਉਹਦੇ ਯੂਰਿਨ ਤੋਂ ਜਿਹੜਾ ਉਹ ਹੁੰਦਾ ਹੈ, ਤੇ ਜਦੋਂ ਇਹ ਏਅਰਬੋਰਨ ਹੋ ਜਾਂਦਾ ਆ ਤੇ ਇਨਸਾਨਾਂ 'ਚ ਫੈਲ ਜਾਂਦਾ, ਤੇ ਫਿਰ ਅੱਗੇ ਤੋਂ ਅੱਗੇ ਇਨਸਾਨ ਟੂ ਇਨਸਾਨ ਕਹਿੰਦੇ ਵੀ ਬਹੁਤ ਈਜ਼ੀਲੀ, ਇੰਨਾ ਈਜ਼ੀਲੀ ਤਾਂ ਨਹੀਂ ਜਿਹੜਾ ਉਹ ਹੁੰਦਾ, ਬਟ ਉਹ ਹਵਾ ਦੇ ਵਿੱਚੋਂ ਤੇ ਇਹਨਾਂ ਡ੍ਰੌਪਿੰਗਸ ਦੇ ਨਾਲ ਜਿਹੜਾ ਹੁੰਦਾ। ਕਹਿੰਦੇ ਵੀ ਅਜੇ ਤੱਕ ਕੋਈ ਸਪੈਸੀਫਿਕ ਦਵਾਈ ਨਹੀਂ ਹੈਗੀ ਇਸ ਬਿਮਾਰੀ ਦੇ ਜਿਹੜੇ ਉਹ ਇਲਾਜ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਜ਼ਿਆਦਾਤਰ ਪੇਸ਼ੈਂਟਸ ਨੂੰ ਵੈਂਟੀਲੇਟਰਸ ਦੇ ਉੱਤੇ ਜਿਹੜਾ ਉਹ ਪਾਉਣਾ ਪੈਂਦਾ ਆ। ਸੋ MV ਹੋਂਡੀਅਸ ਜਿਹੜਾ ਸੀਗਾ ਇਹ ਡੱਚ ਫਲੈਗਡ ਸੀਗਾ, ਨੀਦਰਲੈਂਡ ਵਾਲਿਆਂ ਦਾ ਇਹ ਜਹਾਜ਼ ਸੀਗਾ, ਤੇ ਜਿਹੜਾ ਆਈਲੈਂਡ ਨੇਸ਼ਨ ਕੇਪ ਵਰਡੇ ਆ ਉਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜਾ ਇਸ ਟਾਈਮ ਫਸਿਆ ਪਿਆ ਆ, ਜਿੱਥੇ ਕੁਝ ਮੌਤਾਂ ਹੋ ਚੁੱਕੀਆਂ ਤੇ 150 ਬੰਦਾ ਉਸ ਕਰੂਜ਼ ਸ਼ਿਪ ਦੇ ਵਿੱਚ ਫਸਿਆ ਪਿਆ ਆ ਹੈਂਟਾ ਵਾਇਰਸ ਦੇ ਕਰਕੇ। ਬਹੁਤ ਸਾਰੇ ਜਿਹੜੇ ਆਪਣੇ ਬੰਦੇ ਆ ਪਿਛਲੇ ਕਈ ਸਾਲਾਂ ਦੇ ਵਿੱਚ ਆਏ ਆ, ਉਹਨਾਂ ਨੇ ਜ਼ਰੂਰ ਕਦੇ ਨਾ ਕਦੇ 100 ਮੌਂਟਗੋਮਰੀ ਸਟਰੀਟ ਸੈਨ ਫਰਾਂਸਿਸਕੋ ਵਿਜ਼ਿਟ ਕੀਤੀ ਹੋਊਗੀ। ਇਹ ਸੈਨ ਫਰਾਂਸਿਸਕੋ ਦੀ ਇਮੀਗ੍ਰੇਸ਼ਨ ਕੋਰਟ ਬਹੁਤ ਹੀ ਮਸ਼ਹੂਰ, ਬਹੁਤ ਹੀ ਪੁਰਾਣੀ ਕੋਰਟ ਸੀ, ਤੇ ਪਿਛਲੇ ਹਫ਼ਤੇ ਟਰੰਪ ਉਹਨਾਂ ਨੇ ਇਸ ਨੂੰ ਬੰਦ ਕਰ ਦਿੱਤਾ ਹੈਗਾ। ਵਨ ਆਫ ਦਾ ਬਿਜ਼ੀਐਸਟ ਕੋਰਟ ਸੀਗੀ, ਸਭ ਤੋਂ ਬਿਜ਼ੀ ਕੋਰਟ ਸੀ ਸੈਨ ਫਰਾਂਸਿਸਕੋ ਦੀ, ਤੇ 100 ਮੌਂਟਗੋਮਰੀ ਸਟਰੀਟ ਕੋਰਟ ਹਾਊਸ, ਤੇ ਕਿਉਂਕਿ ਇੰਨੇ ਜੱਜ ਜਿਹੜੇ ਫਾਇਰ ਕਰ ਦਿੱਤੇ, ਕਈਆਂ ਨੇ ਰਿਟਾਇਰਮੈਂਟ ਲੈ ਲਈ, ਤੇ
ਕੇਸ ਜਿਹੜੇ ਆ ਇੰਨੇ ਜ਼ਿਆਦਾ ਆ, ਕਹਿੰਦੇ ਵੀ ਬਹੁਤ ਜ਼ਿਆਦਾ ਬੈਕਲੌਗ ਆ, ਸੋ ਇਹ ਜਿਹੜਾ ਆ ਬੰਦ ਕਰ ਦਿੱਤਾ ਗਿਆ। ਕਹਿੰਦੇ ਵੀ ਸਾਬਕਾ ਜੱਜ ਸ਼ੀਰਾ ਲਵਾਈਨ ਕਰਕੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਕੋਰਟ ਸੀ ਇਹਦਾ ਰੈਪੂਟੇਸ਼ਨ ਬਹੁਤ ਸਟਰੋਂਗ ਸੀ ਲੀਗਲ ਰੀਜ਼ਨਿੰਗ ਦੇ ਲਈ, ਤੇ ਜੱਜ ਨੇ ਇਹ ਕਿਹਾ ਵੀ ਸਾਡੇ ਤੇ ਕਿਸੇ ਤਰ੍ਹਾਂ ਦਾ ਵੀ ਕਦੇ ਪ੍ਰੈਸ਼ਰ ਨਹੀਂ ਪੈਂਦਾ ਸੀ ਜੋ ਕੁਝ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਪਿਆ ਹੈਗਾ ਆ। ਬੇਕਰਸਫੀਲਡ ਤੋਂ ਲੈ ਕੇ ਓਰੀਗਨ ਤੱਕ ਬਹੁਤ ਸਾਰੇ ਜਿਹੜੇ ਕੇਸ ਜਿਹੜੇ ਲੋਕ ਰਹਿੰਦੇ ਆ ਉਹ ਇਹਨਾਂ ਦੇ ਕੋਲ ਇੱਥੇ ਸੈਨ ਫਰਾਂਸਿਸਕੋ ਕੋਰਟ ਦੇ ਵਿੱਚ ਸੀਗੇ। ਸੋ ਹੁਣ ਇਹ ਜਿਹੜੀ ਬਿਲਡਿੰਗ ਸੀ ਇਹ ਲੀਜ਼ ਤੇ ਲਈ ਹੋ ਸੀ USCIS ਨੇ, ਤੇ ਉਹ ਲੀਜ਼ ਜਿਹੜੀ ਹੈ ਜਨਵਰੀ 2027 ਦੇ ਵਿੱਚ ਖਤਮ ਹੋ ਜਾਣੀ ਆ। ਸੋ ਪਰ ਉਹਨਾਂ ਨੇ ਇਸ ਮਹੀਨੇ ਹੀ ਜਿਹੜੀ ਆ ਪਿਛਲੇ ਹਫਤੇ ਇਹ ਬੰਦ ਕਰ ਦਿੱਤੀ, ਹਾਲਾਂਕਿ ਜਿਹੜੀ ਲੀਜ਼ ਆ ਉਹਦੇ ਪੈਸੇ ਜਿਹੜੀ ਗਵਰਨਮੈਂਟ ਆ ਉਹ ਦਊਗੀ। ਐਗਜ਼ੀਕਿਊਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਜਿਹੜੀ ਬ੍ਰਾਂਚ ਹੈਗੀ US ਡਿਪਾਰਟਮੈਂਟ ਆਫ ਜਸਟਿਸ ਦੀ ਜੋ ਹੈਂਡਲ ਕਰਦੀ ਹੈਗੀ ਰਿਮੂਵਲ ਤੇ ਅਪੀਲਸ, ਉਹਨਾਂ ਨੇ ਕਿਹਾ ਵੀ ਜਿਹੜਾ ਮੋਸਟ ਕੋਸਟ ਇਫੈਕਟਿਵ ਮੂਵ ਆ ਉਹ ਕੰਕਰਡ ਸਾਡੇ ਲਈ ਬੈਟਰ ਹੈਗਾ। ਕੰਕਰਡ ਨੂੰ ਇਸੇ ਕਰਕੇ ਜਿਹੜੀ ਆ ਇਹ ਇੱਥੋਂ ਸੈਨ ਫਰਾਂਸਿਸਕੋ ਤੋਂ ਮੂਵ ਕਰ ਦਿੱਤੀ ਗਈ ਹੈਗੀ ਆ। ਮਿਲੀ ਐਟਕਸਨ ਇੱਕ ਡਾਇਰੈਕਟਰ ਹੈਗੇ ਇਮੀਗ੍ਰੇਸ਼ਨ ਲੀਗਲ ਡਿਫੈਂਸ ਪ੍ਰੋਗਰਾਮ ਦੇ ਸੈਨ ਫਰਾਂਸਿਸਕੋ ਬਾਰ ਐਸੋਸੀਏਸ਼ਨ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਨਾਲ ਕਾਫੀ ਜ਼ਿਆਦਾ ਜਿਹੜੀ ਆ ਹੁਣ ਈਜ਼ਨੈਸ ਸਾਡੀ ਜਿਹੜੀ ਖਤਮ ਹੋਈ ਹੈਗੀ ਆ। ਹੁਣ ਸਾਨੂੰ ਔਖਾ ਉੱਧਰ ਜਾਣਾ ਪਊਗਾ ਕਿਉਂਕਿ ਇੱਥੇ ਸਾਰੇ ਯੂਜ਼ ਟੂ ਸੀਗੇ, ਲੋਕਾਂ ਨੂੰ ਵੀ ਪਤਾ ਸੀ ਕਿਹੜੀ ਕੋਰਟ ਕਿੱਥੇ ਹੈਗੀ ਆ, ਜੱਜਾਂ ਬਾਰੇ ਵੀ ਪਤਾ ਸੀ ਸਾਰਾ ਕੁਝ, ਪਰ ਇਹ ਹੁਣ ਸਿਚੁਏਸ਼ਨ ਜੋ ਬਣੀ ਆ। ਅੱਜ ਦਾ ਹਿੱਲ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਆਰਟੀਕਲ ਜਿਹੜਾ ਓਪੀਨੀਅਨ ਆਰਟੀਕਲ ਲਿਖਿਆ ਵੀ ਕੀਪ ਇਮੀਗ੍ਰੇਸ਼ਨ ਕੋਰਟਸ ਇੰਡੀਪੈਂਡੈਂਟ ਫਰੋਮ ਆਈਸ। ਫੇਰ ਕਹਿੰਦੇ ਵੀ ਜੇ ਗਵਰਨਮੈਂਟ ਦਾ ਹੀ ਕੰਟਰੋਲ ਆ ਇਮੀਗ੍ਰੇਸ਼ਨ ਕੋਰਟਸ ਤੇ ਫਿਰ ਉਹਦਾ ਫਰਕ ਕੀ ਹੋਇਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਦੋਂ ਤੋਂ ਪਾਵਰ 'ਚ ਆਏ ਆ 100 ਤੋਂ ਵੱਧ ਇਮੀਗ੍ਰੇਸ਼ਨ ਜੱਜ ਫਾਇਰ ਕਰ ਦਿੱਤੇ ਆ। 750 ਟੋਟਲ ਜੱਜ ਆ, ਉਹਦੇ ਵਿੱਚੋਂ 100 ਨਹੀਂ ਫਾਇਰ ਕਰ ਦਿੱਤਾ। ਬਹੁਤ ਸਾਰੇ ਜਿਹੜੇ ਰਿਟਾਇਰ ਵੀ ਹੋ ਗਏ ਹੈਗੇ ਆ, ਤੇ ਜੱਜਾਂ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਸੀ, ਸੋ ਉਹਨਾਂ ਕੋਲ ਕੋਈ ਅਲਟਰਨੇਟਿਵ ਨਹੀਂ ਸੀ। ਮੋਸਟਲੀ ਕਹਿੰਦੇ ਜੱਜ ਉਹੀ ਆ ਜਿਹੜੇ ਡੈਮੋਕ੍ਰੈਟਿਕ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਅਪੁਆਇੰਟ ਕੀਤੇ ਗਏ ਸੀ। ਉਹਨਾਂ ਦੇ ਕੋਲ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਸੀ ਡਿਫੈਂਡਿੰਗ ਇਮੀਗ੍ਰੈਂਟਸ, ਤੇ ਜੇ ਕਿਸੇ ਨੂੰ ਅਸਾਈਲਮ ਗ੍ਰਾਂਟ ਕਰਨਾ ਹੈਗਾ ਉਹਨਾਂ ਦੇ ਰੇਟ ਜ਼ਿਆਦਾ ਸੀ, ਇਸ ਕਰਕੇ ਉਹਨਾਂ ਨੂੰ ਜਿਹੜਾ ਆ ਧੱਕ ਦਿੱਤਾ ਗਿਆ। ਸਟੀਫਨ ਮਿਲਰ ਜਿਹੜੇ ਖਾਸ ਕਰਕੇ ਆਰਕੀਟੈਕਟ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਮੀਗ੍ਰੇਸ਼ਨ ਪਾਲਿਸੀ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਦਾ ਓਨਲੀ ਪ੍ਰੋਸੈਸ ਇਨਵੇਡਰਸ ਆਰ ਡਿਊ ਇਜ਼ ਡੀਪੋਰਟੇਸ਼ਨ। ਉਹ ਕਹਿੰਦੇ ਵੀ ਜਿਹੜਾ ਵੀ ਕੋਈ ਆਇਆ ਕਰ ਦਿਓ ਬਸ, ਹੋਰ ਕੁਝ ਨਹੀਂ ਹੈਗਾ। 5th ਅਮੈਂਡਮੈਂਟ ਜਿਹੜਾ ਕਨਸਟੀਟਿਊਸ਼ਨ ਦਾ ਉਹ ਇਹ ਕਹਿੰਦਾ ਵੀ ਨੋ ਪਰਸਨ ਸ਼ੈਲ ਬੀ ਡਿਪਰਾਈਵਡ ਆਫ ਡਿਊ ਪ੍ਰੋਸੈਸ ਐਂਡ ਦ ਸੁਪਰੀਮ ਕੋਰਟ ਹੈਜ਼ ਕੰਸਿਸਟੈਂਟਲੀ ਹੈਲਡ ਦੈਟ ਦਿਸ ਅਪਲਾਈਜ਼ ਟੂ ਆਲ ਪੀਪਲ ਇਨ ਦਾ US। ਕਹਿੰਦੇ ਵੀ ਅਮਰੀਕਾ 'ਚ ਕੋਈ ਵੀ ਬੰਦਾ ਆਇਆ ਹੋਵੇ, ਜੇ ਉਹਦੇ ਤੇ ਕੋਈ ਕੇਸ ਚੱਲਦਾ ਜਾਂ ਉਹਦਾ ਆਪਣਾ ਕੇਸ ਆ, 5th ਅਮੈਂਡਮੈਂਟ ਜਿਹੜਾ ਕਨਸਟੀਟਿਊਸ਼ਨ ਦਾ ਇਹ ਕਹਿੰਦਾ ਵੀ ਉਹ ਇੱਕ ਡਿਊ ਪ੍ਰੋਸੈਸ ਆ, ਉਹਨੂੰ ਉਹਦਾ ਹੱਕ ਆ, ਉਹ ਖੋਈ ਨਹੀਂ ਜਾ ਸਕਦੀ ਹੈਗੀ। ਪਰ ਚਾਹੇ ਉਹ ਅਨਡਾਕੂਮੈਂਟ ਹੋਵੇ ਚਾਹੇ ਉਹ ਸਿਟੀਜ਼ਨ ਹੋਵੇ, ਪਰ ਜੋ ਕੁਝ ਹੁਣ ਪਿਛਲੇ ਮਹੀਨਿਆਂ 'ਚ ਵਾਪਰਿਆ ਉਹ ਕਹਿੰਦੇ ਵੀ ਤੁਹਾਡੇ ਸਾਹਮਣੇ ਹੈਗਾ। ਕਾਂਗਰਸ ਨੇ ਡਿਜ਼ਾਈਨ ਕੀਤਾ ਸੀ ਅਸਾਈਲਮ ਤੇ ਰਿਮੂਵਲ ਪ੍ਰੋਸੈਸ, ਸੋ ਕਾਂਗਰਸ ਕੋਲ ਹੀ ਇਹਦਾ ਹੱਕ ਹੈਗਾ ਜੇ ਇਸ ਨੂੰ ਅਮੈਂਡ ਕਰਨਾ ਆ ਜਾਂ ਕੋਈ ਚੇਂਜ ਕਰਨੀ ਹੈਗੀ ਆ। ਪਰ ਇਹ ਨਹੀਂ ਹੈ ਕਹਿੰਦੇ ਵੀ ਜਿਹੜਾ ਦਾ ਹਿੱਲ ਦਾ ਜਿਹੜਾ ਅੱਜ ਦਾ ਆਰਟੀਕਲ ਆ ਵੀ ਤੁਸੀਂ ਜੱਜ ਨੂੰ ਟਰਮੀਨੇਟ ਕਰ ਦਿਓ ਤੇ ਆਪਣੇ ਹਿਸਾਬ ਦੇ ਨਾਲ ਜਿਹੜੇ ਲਾ ਆ ਉਹਨੂੰ ਲਾਣਾ ਸ਼ੁਰੂ ਕਰ ਦਿਓ। ਸੋ ਕਾਫੀ ਵੱਡਾ ਆਰਟੀਕਲ ਆ, ਜੇ ਮੌਕਾ ਮਿਲਿਆ ਪੜ੍ਹਿਓ ਜ਼ਰੂਰ। ਕਾਫੀ ਵਧੀਆ ਆਰਟੀਕਲ ਜਿਹੜਾ ਇਹ ਲਿਖਿਆ ਆ। ਉਹਨੇ ਕਿਹਾ ਵੀ ਟਰੰਪ ਹੋਣਾ ਦਾ ਇਮੀਗ੍ਰੇਸ਼ਨ ਜੱਜਸ ਨੂੰ ਫਾਇਰ ਕਰਨਾ ਇੰਪਰੋਪਰ ਆ, ਇੰਪ੍ਰੈਕਟੀਕਲ ਆ ਤੇ ਥ੍ਰੈਟ ਹੈਗਾ ਇੰਟੈਗ੍ਰਿਟੀ ਆਫ ਇਮੀਗ੍ਰੇਸ਼ਨ ਕੋਰਟਸ। Immigration judges must not be forced to choose between their loyalty to the president or to the law। ਹੁਣ ਜਿਹੜੇ ਜੱਜ ਆ ਉਹਨਾਂ ਦੀ ਜਿਹੜੀ ਲਾਇਲਟੀ ਉਹ ਪ੍ਰੈਜ਼ੀਡੈਂਟ ਨੂੰ ਚਾਹੀਦੀ ਆ ਜਾਂ ਲਾਅ ਨੂੰ ਚਾਹੀਦੀ ਹੈਗੀ ਆ। ਜੀ ਬਿਲਕੁਲ। ਸੋ ਇਹ ਹਮੇਸ਼ਾ ਇਹ ਸਵਾਲ ਰਹਿੰਦਾ ਹੈ। ਉੱਦਾਂ ਤਾਂ ਕਹਿੰਦੇ ਵੀ ਸੰਵਿਧਾਨ ਉੱਤੇ ਬਾਕੀ ਸਾਰੀਆਂ ਚੀਜ਼ਾਂ ਥੱਲੇ, ਨੋਬਡੀ ਇਜ਼ ਅਬਵ ਦਾ ਲਾ, ਬਟ ਕਈ ਵਾਰੀ ਆਪਾਂ ਨੂੰ ਜਿਹੜੇ ਵੀ ਕੋਈ ਕਿਸੇ ਪਾਸੜ ਹੁੰਦੇ ਆ ਉਹਨਾਂ ਦੇ ਵੱਲੋਂ ਫਿਰ ਥੋੜਾ ਡਿਫਰੈਂਟ ਦੇਖਣ ਨੂੰ ਮਿਲਦਾ ਹੈਗਾ ਹੈ। ਹਰਜਤ ਸਿੰਘ ਜੀ, ਇੱਕ ਜਿਹੜੀ ਖਬਰ ਫੀਫਾ ਵਰਲਡ ਕੱਪ ਦੇ ਨਾਲ ਕਰਕੇ ਫਿਰ ਆਪਾਂ ਬ੍ਰੇਕ ਲੈਣੀ ਤੇ ਉਸ ਤੋਂ ਬਾਅਦ ਆਪਾਂ ਫਿਰ ਹੋਰ ਖਬਰਾਂ ਵੱਲ ਨੂੰ ਜਿਹੜਾ ਵਧਾਂਗੇ। ਨਵੀਂ ਜਿਹੜੀ ਰਿਪੋਰਟ ਸਾਹਮਣੇ ਆਈ ਆ ਅਮਰੀਕਨ ਹੋਟਲ ਤੇ ਲੌਜਿੰਗ ਐਸੋਸੀਏਸ਼ਨ ਦੱਸ ਰਹੀ, ਕਹਿੰਦੇ ਵੀ ਮਾਰਕੀਟ ਐਨਾਲਿਸਿਸ
ਇਸ ਟਾਈਮ ਇਹ ਦੱਸ ਰਿਹਾ ਵੀ ਜਿਹੜੀਆਂ ਹੋਸਟ ਸਿਟੀਜ਼ ਆ, ਕੁਝ ਕੁ ਹਫ਼ਤਿਆਂ ਨੂੰ ਹੁਣ ਫੀਫਾ ਦਾ ਜਿਹੜਾ ਵਰਲਡ ਕੱਪ ਆ 2026 ਦਾ ਉਹ ਸ਼ੁਰੂ ਹੋਣਾ, ਜਿਸ ਦੇ ਵਿੱਚ ਮੈਕਸੀਕੋ, US ਤੇ ਕੈਨੇਡਾ ਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ ਮੈਚ ਖੇਡੇ ਜਾਣੇ ਆ। ਉਹਦੇ ਦਰਮਿਆਨ ਹੋਟਲ ਇੰਡਸਟਰੀ ਦੇ ਵਿੱਚ ਚਹਿਲ-ਕਦਮੀ ਸੀਗੀ, ਉਹਨਾਂ ਨੂੰ ਸੀਗਾ ਵੀ ਦੂਰੋਂ ਪਾਰੋਂ ਦੁਨੀਆ ਦੇ ਵੱਖ-ਵੱਖ ਜਿਹੜੇ ਮੁਲਕਾਂ ਦੇ ਲੋਕ ਨੇ ਆਪਣੇ ਮੁਲਕ ਦੀ ਟੀਮ ਨੂੰ ਸਪੋਰਟ ਕਰਨ ਦੇ ਲਈ ਅਮਰੀਕਾ 'ਚ ਆਉਣਗੇ ਤੇ ਸਾਡੀ ਜਿਹੜੀ ਆ ਇੰਡਸਟਰੀ ਉਸ ਨੂੰ ਫਾਇਦਾ ਹੋਊਗਾ। ਪਰ ਜਿੱਦਾਂ ਦਾ ਰੈਟੋਰਿਕ ਆਪਾਂ ਅਮਰੀਕਾ ਦੇ ਵਿੱਚ ਦੇਖ ਰਹੇ ਹਾਂ, ਖਾਸ ਕਰਕੇ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਜਿਹੜਾ ਹਰਜੋਤ ਸਿੰਘ ਜੀ ਉਹ ਲੈ ਕੇ ਤੇ ਇਵੈਂਚੁਅਲੀ ਕਹਿੰਦੇ ਵੀ ਇਸ ਟਾਈਮ ਅਸਰ ਆ ਰਿਹਾ ਆ। ਜਿਹੜੀ ਨਵੀਂ ਰਿਪੋਰਟ ਆਈ ਆ, ਉਹਨਾਂ ਨੇ ਸਰਵੇ ਕੀਤੇ ਆ, ਇਹ ਜਿਹੜੀ ਐਸੋਸੀਏਸ਼ਨ ਆ ਹੋਟਲ ਤੇ ਲੌਜਿੰਗ ਵਾਲੀ, ਉਹਨਾਂ ਦੇ ਰਿਸਪੌਂਡਰਸ ਜਾਨੀ ਕਿ ਜਿਹੜੇ ਹੋਟਲ ਵਾਲੇ ਆ ਉਹ 80% ਕਹਿ ਰਹੇ ਆ ਵੀ ਜਿਹੜੀਆਂ ਹੋਟਲ ਦੀਆਂ ਬੁਕਿੰਗਸ ਆ ਉਹ ਬਿਲੋ ਨੇ, ਜਿੰਨੀਆਂ ਉਹ ਅਨੁਮਾਨ ਲਾਈ ਬੈਠੇ ਸੀ, ਜਿੰਨੀਆਂ ਉਹ ਕਿਆਸਰਾਈ ਲਾਈ ਬੈਠੇ ਸੀਗੇ ਉਹਦੇ ਨਾਲੋਂ ਘੱਟ ਨੇ। ਉਹਨਾਂ ਨੇ ਜਿਹੜੇ 65 ਤੋਂ 70% ਜਿਹੜੇ ਰਿਸਪੋਂਡੈਂਟ ਉਹ ਕਹਿ ਰਹੇ ਵੀ ਜਿਹੜੇ ਵੀਜ਼ਾ ਦਾ ਬੈਰੀਅਰ ਤੇ ਜਿਹੜੇ ਜੀਓਪੋਲਿਟੀਕਲ ਕੰਸਰਨ ਆ ਉਹ ਇਸ ਟਾਈਮ ਇੰਟਰਨੈਸ਼ਨਲ ਡਿਮਾਂਡ ਨੂੰ ਉਹਨਾਂ ਨੇ ਘਟਾ ਦਿੱਤਾ ਹੈਗਾ ਆ। ਤੇ ਕਹਿੰਦੇ ਵੀ ਵੀਜ਼ਾ ਦਾ ਜਿਹੜਾ ਰੂਮ ਬਲੌਕ ਓਵਰ ਕਮਿਟਮੈਂਟ ਜਿਹੜੀ ਕ੍ਰੀਏਟ ਕੀਤੀ ਆ, ਆਰਟੀਫੀਸ਼ੀਅਲ ਅਰਲੀ ਜਿਹੜੀ ਡਿਮਾਂਡ ਸਿਗਨਲ ਦੀ, ਉਹ ਕਹਿੰਦੇ ਵੀ ਉਹਨਾਂ ਨੇ ਰੀਕੈਲੀਬ੍ਰੇਟ ਕੀਤੀ ਨਹੀਂ, ਉਹ ਪਹਿਲੋਂ ਉਹਨਾਂ ਨੇ ਵਧਾ ਚੜਾ ਕੇ ਜਿਹੜੀਆਂ ਉਹ ਦੱਸ ਦਿੱਤੀਆਂ ਤੇ ਹੁਣ ਜਿਹੜੀਆਂ ਹੋਸਟ ਮਾਰਕੀਟ ਆ ਉਹ ਉਸ ਹਿਸਾਬ ਦੇ ਨਾਲ ਆਪਣੀ ਤਿਆਰੀ ਕਰੀ ਬੈਠੀਆਂ ਸੀਗੀਆਂ, ਪਰ ਹੁਣ ਉਹਨੇ ਲੋਕ ਕਹਿੰਦੇ ਆ ਵੀ ਉਹ ਆਉਣੇ ਨਹੀਂ ਹੈਗੇ। ਰੋਜ਼ਾਨਾ ਮੀਏਟਾ ਪ੍ਰੈਜ਼ੀਡੈਂਟ ਤੇ CEO ਹੈਗੇ ਆ ਅਮਰੀਕਨ ਹਾਊਸਿੰਗ ਹੋਟਲ ਤੇ ਲੌਜਿੰਗ ਐਸੋਸੀਏਸ਼ਨ ਦੇ, ਉਹਨਾਂ ਨੇ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਅਸੀਂ ਕਈ ਸਾਲ ਲਾ ਦਿੱਤੇ ਇਸ ਵਰਲਡ ਕੱਪ ਦੇ ਲਈ ਪ੍ਰਪੇਅਰ ਕਰਨ ਦੇ ਲਈ। ਐਕਸਾਈਟਮੈਂਟ ਤਾਂ ਜਿਹੜੀ ਉਹ ਅਸਲੀ ਸੀਗੀ, ਪਰ ਜਿਹੜੇ ਡਾਟਾ ਪੁਆਇੰਟਸ ਆ ਉਹ ਇਸ ਟਾਈਮ ਸਾਥ ਨਹੀਂ ਦੇ ਰਹੇ ਹੈਗੇ। ਸੋ ਕੈਂਸਸ ਸਿਟੀ, LA, ਨਿਊਯਾਰਕ ਸਿਟੀ, ਡੈਲਸ, ਹਿਊਸਟਨ, ਅਟਲਾਂਟਾ, ਮਿਆਮੀ, ਬੋਸਟਨ, ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਰਿਪੋਰਟ ਨੇ ਜਿਹੜਾ ਸਰਵੇ, ਇਹ ਰਿਪੋਰਟ ਇਹਨਾਂ ਸ਼ਹਿਰਾਂ ਦੇ ਜਿਹੜੇ ਲੋਕਾਂ ਇਹਨਾਂ ਸ਼ਹਿਰਾਂ ਦੇ ਜਿਹੜੇ ਹੋਟਲਸ ਆ, ਲੌਜਰਸ ਆ, ਉਹਨਾਂ ਨੂੰ ਸਰਵੇ ਕਰਕੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਓਵਰਆਲ ਇਹ ਹੁਣ ਖਦਸ਼ਾ ਜਿਹੜਾ ਉਹ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਸਥਿਤੀ ਜਿਹੜੀ ਉਹ ਬਾੜੀ ਚੰਗੀ ਨਹੀਂ ਰਹਿ ਸਕਦੀ। ਸਿਆਟਲ, ਸੈਨ ਫਰਾਂਸਿਸਕੋ, LA, ਹਿਊਸਟਨ, ਡੈਲਸ, ਕੈਂਸਸ, ਨਿਊਯਾਰਕ, ਨਿਊ ਜਰਸੀ, ਬੋਸਟਨ, ਫਿਲਾਡੈਲਫੀਆ, ਅਟਲਾਂਟਾ ਤੇ ਮਿਆਮੀ, ਇਹ ਅਮਰੀਕਾ ਦੇ ਉਹ ਸ਼ਹਿਰ ਆ ਜਿੱਥੇ ਫੀਫਾ ਵਰਲਡ ਕੱਪ ਦੇ ਜਿਹੜੇ ਮੈਚਿਸ ਆ ਉਹ ਖੇਡੇ ਜਾਣੇ ਆ। ਤੇ ਇੱਥੋਂ ਦੇ ਜਿਹੜੇ ਹੋਟਲ ਵਾਲੇ ਆ ਉਹਨਾਂ ਨੂੰ 80% ਤੋਂ ਵੱਧ ਜਿਹੜੇ ਉਹ ਕਹਿ ਰਹੇ ਆ ਵੀ ਡਿਮਾਂਡ ਉਨੀ ਜਿਹੜੀ ਉਹ ਨਹੀਂ ਆ ਰਹੀ ਹੈਗੀ ਜਿੰਨਾ ਅਸੀਂ ਸੋਚ ਕੇ ਬੈਠੇ ਸੀਗੇ। ਤੇ ਕਹਿੰਦੇ ਵੀ ਓਵਰਆਲ ਸਾਨੂੰ ਜਿਹੜਾ ਆ ਉਹ ਕਈ ਮਿਲੀਅਨ ਡਾਲਰ ਦਾ ਇਸ ਦੇ ਵਿੱਚ ਜਿੰਨੀ ਤਿਆਰੀ ਕੀਤੀ ਸੀ ਉਹ ਪੂਰੀ ਨਾ ਹੋਣ ਕਰਕੇ ਉਹਦਾ ਨੁਕਸਾਨ ਸਾਨੂੰ ਝੱਲਣਾ ਪੈ ਸਕਦਾ ਹੈਗਾ ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਿਹੜਾ ਜਾਰੀ ਰਹੇਗਾ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैग टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 5200 ਤੇ ਦੂਜਾ ਨੰਬਰ
408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ब्रेक तो बाद एक बार फिर आप सब का स्वागत करते हैं सुपर प्रोग्राम अपडेट अमेरिका। हरजोत सिंह जी, जी आਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਮੋਰੋਕੋ ਦੇ ਵਿੱਚ ਕੁਝ ਜਿਹੜੇ US ਫੌਜੀ ਆ ਉਹ ਮਿਸ ਹੋਏ ਆ ਤੇ ਉਹਨਾਂ ਨੂੰ ਸਰਚ ਕਰਨ ਦੇ ਲਈ ਇਸ ਟਾਈਮ ਕੋਸ਼ਿਸ਼ਾਂ ਚੱਲ ਰਹੀਆਂ ਆ। ਦੋ ਜਿਹੜੇ US ਸਰਵਿਸ ਮੈਂਬਰਸ ਆ ਉਹ ਮਿਸਿੰਗ ਦੀ ਜਿਹੜੀ ਰਿਪੋਰਟ ਆ ਉਹ 2 ਦਿਨ ਪਹਿਲਾਂ ਜਿਹੜੀ ਉਹ ਦੱਸੀ ਗਈ ਸੀਗੀ ਤੇ ਹੁਣ ਜਿਹੜੇ CBS ਨਿਊਜ਼ ਵਾਲੇ ਆ ਅੱਜ ਇਹ ਰਿਪੋਰਟ ਕਰ ਰਹੇ ਵੀ ਇੱਕ ਜਿਹੜਾ ਮਿਸਿੰਗ US ਮੈਂਬਰ ਆ ਉਸ ਨੇ ਇੱਕ ਜਾਣੇ ਨੂੰ ਬਚਾਉਣ ਖਾਤਰ ਜਿਹੜੇ 2 ਮਿਸਿੰਗ ਸੀ ਉਹਨਾਂ ਵਿੱਚੋਂ ਇੱਕ ਨੇ ਜਿਹੜੀ ਪਾਣੀ ਦੇ ਵਿੱਚ ਓਸ਼ਨ ਦੇ ਵਿੱਚ ਛਾਲ ਜਿਹੜੀ ਉਹ ਮਾਰੀ ਸੀ, ਜਿਸ ਦੇ ਵਿੱਚ ਉਹ ਫੌਜੀ ਦੂਜਾ ਡਿੱਗ ਗਿਆ ਸੀ ਵੀ ਉਸ ਨੂੰ ਬਚਾਇਆ ਜਾ ਸਕੇ। ਤੇ ਕਹਿੰਦੇ ਸਰਚ ਤੇ ਰੈਸਕਿਊ ਐਫਰਟਸ ਅਜੇ ਵੀ 2 ਦਿਨ ਤੋਂ ਲਗਾਤਾਰ ਚੱਲ ਰਹੇ ਆ ਤਾਂ ਜੋ ਜਿਹੜੇ 2 US ਦੇ ਫੌਜੀ ਜਿਹੜੇ ਮਿਸਿੰਗ ਸੀਗੇ ਅਟਲਾਂਟਿਕ ਓਸ਼ਨ ਮੋਰੋਕੋ ਦੇ ਜਿਹੜੇ ਤੱਟ ਤੋਂ ਸਦਰਨ ਕੋਸਟ ਤੋਂ ਵੀਕਐਂਡ ਦੇ ਉੱਤੇ ਵੀ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਸਾਲਾਨਾ ਇੱਕ ਟ੍ਰੇਨਿੰਗ ਐਕਸਰਸਾਈਜ਼ ਅਫਰੀਕਨ ਲਾਇਨ ਨਾਮ ਦੀ ਕੀਤੀ ਜਾਂਦੀ ਆ, ਉਸ ਦੇ ਵਿੱਚ ਕਹਿੰਦੇ ਵੀ ਇਹ ਫੌਜੀ ਹਿੱਸਾ ਲੈ ਰਹੇ ਸੀਗੇ। ਆਲਦੋ ਕਹਿੰਦੇ ਵੀ ਜਿਹੜਾ ਇਨਸੀਡੈਂਟ ਵਾਪਰਿਆ ਉਹ ਐਕਸਰਸਾਈਜ਼ ਦੇ ਨਾਲ ਰਿਲੇਟਡ ਨਹੀਂ ਆ, ਹੋ ਸਕਦਾ ਆ ਵੀ ਇਹ ਐਕਸਰਸਾਈਜ਼ ਜਿਹੜੀ ਹੋਈ ਆ ਜਾਂ ਟ੍ਰੇਨਿੰਗ ਉਸ ਤੋਂ ਬਾਅਦ ਚ ਕਿਤੇ ਘੁੰਮਣ ਫਿਰਨ ਗਏ ਹੋਣ ਜਾਂ ਉਹ ਹਾਈਕ ਕਰ ਰਹੇ ਹੋਣ ਜਾਂ ਸਨਸੈਟ ਦੇਖਣ, ਕੁਝ ਵੀ ਹੋ ਸਕਦੇ ਆ ਵੀ ਉਹਨਾਂ ਕਿਸੇ ਕਾਰਨ ਕਰਕੇ ਉਹ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਜਿਹੜਾ ਉਹ ਡਿੱਗ ਗਏ ਤੇ ਇੱਕ ਦੇ ਡਿੱਗਣ ਤੋਂ ਬਾਅਦ ਦੂਜੇ ਨੇ ਜਿਹੜੀ ਉਹ ਛਾਲ ਮਾਰੀ ਉਹਨੂੰ ਬਚਾਉਣ ਖਾਤਰ ਤੇ ਹੁਣ ਹਾਲ ਦੀ ਘੜੀ ਉਹ ਦੋਨੋਂ ਹੀ ਲਾਪਤਾ ਜਿਹੜੇ ਉਹ ਦੱਸੇ ਆ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਬਾਕੀ ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਨੇ ਹਿਊਮਨ ਚੇਨ ਬਣਾ ਕੇ ਆਪਣੇ ਬੈਲਟਸ ਦੇ ਨਾਲ
ਉਹਨਾਂ ਨੂੰ ਰੈਸਕਿਊ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਕਾਫੀ ਜੱਦੋਜਹਿਦ ਕਰਦੇ ਰਹੇ ਉਹਨਾਂ ਦੇ ਬਾਕੀ ਸਾਥੀ ਫੌਜੀ ਵੀ, ਪਰ ਉਹਨੂੰ ਪਾਣੀ ਦੇ ਵਿੱਚੋਂ ਉਹਨਾਂ ਨੂੰ ਕੱਢਣ 'ਚ ਨਾਕਾਮਯਾਬ ਜਿਹੜੇ ਉਹ ਰਹੇ ਆ। ਸੋ ਕਹਿੰਦੇ ਵੀ ਉਹ ਕੋਸ਼ਿਸ਼ ਕਰ ਰਹੇ ਸੀ ਤੈਰ ਕੇ ਤੱਟ ਵੱਲ ਨੂੰ ਪਹੁੰਚਣ ਦੇ ਲਈ, ਮੇ ਵੀ ਪਾਣੀ ਦਾ ਬਹਾਵ ਜਾਂ ਛੱਲਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਸਟਰੋਂਗ ਸੀ, ਜਿਸ ਕਰਕੇ ਉਹ ਉਹਦੇ ਵਿੱਚ ਫਸੇ ਰਹੇ। ਤੀਜੇ ਫੌਜੀ ਨੇ ਵੀ ਜਿਹੜੀ ਹਰਜੋਤ ਸਿੰਘ ਜੀ ਇੱਕ ਨੇ ਛਾਲ ਮਾਰੀ ਉਹਨਾਂ ਦੋਨਾਂ ਨੂੰ ਕੱਢਣ ਦੇ ਲਈ। ਉਹ ਉਹਨਾਂ ਨੂੰ ਬਚਾ ਤਾਂ ਨਹੀਂ ਸਕਿਆ, ਉਹਨਾਂ ਨੂੰ ਕੱਢ ਤਾਂ ਨਹੀਂ ਸਕਿਆ, ਪਰ ਉਹ ਆਪ ਜਿਹੜਾ ਉਹ ਵਾਪਸ ਆ ਗਿਆ। ਕਈ ਏਅਰਕ੍ਰਾਫਟ, ਡਰੋਨਸ, ਡਾਈਵਰ, ਵੈਸਲਸ ਜਿਹੜੇ ਇਸ ਟਾਈਮ ਮੋਰੱਕੋ ਦੇ ਦੱਖਣੀ ਇਸ ਤੱਟ ਦੇ ਉੱਤੇ ਲਾਏ ਗਏ ਆ। 2 ਲਾਪਤਾ ਜਿਹੜੇ US ਫੌਜੀ ਆ ਉਹਨਾਂ ਨੂੰ ਲੱਭਣ ਦੇ ਲਈ। ਸੋ ਕਹਿੰਦੇ ਵੀ ਇਸੇ ਦਰਮਿਆਨ ਬੋਇੰਗ P-8 ਪੋਸਾਈਡਨ ਮੈਰੀਟਾਈਮ ਪੈਟਰੋਲ ਤੇ ਜਿਹੜੇ ਰਿਕੋਨਸੈਂਸ ਵਾਲਾ ਜਹਾਜ਼ ਆ ਉਸ ਨੂੰ ਹੁਣ ਸਰਚ ਐਂਡ ਰੈਸਕਿਊ ਐਫਰਟ ਦੇ ਲਈ ਵਰਤਿਆ ਜਾ ਰਿਹਾ ਹੈਗਾ। ਅਗਲੀ ਖਬਰ ਵਿੱਚ ਚੱਲੀਏ। ਅੱਜ ਦਾ ਜਿਹੜਾ ਪੋਲੀਟੀਕੋ ਮੈਗਜ਼ੀਨ ਆ ਉਹਨਾਂ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਜਿਹੜਾ ਕਲੈਪਸ ਹੋਇਆ ਕੈਨੇਡਾ ਤੇ ਯੂਕੇ ਟ੍ਰੇਡ ਡੀਲ ਦਾ, ਉਹ ਕੀ ਕਾਰਨ ਆ। ਟਰੰਪ ਉਹਨਾਂ ਨੇ ਬਲੇਮ ਕੀਤਾ ਸੀ ਵੀ ਰੀਗਨ ਦੀ ਐਡ ਜਿਹੜੀ ਇਹਨਾਂ ਨੇ ਵਰਤੀ ਆ, ਇੱਕ ਡਗ ਫੋਰਡ ਜਿਹੜੇ ਉੱਥੇ ਜਿਹੜੀ ਉਹਨਾਂ ਦੀ ਓਨਟਾਰੀਓ ਦੇ ਪ੍ਰੀਮੀਅਰ ਆ ਜਾਂ ਉਹਨਾਂ ਨੇ ਐਡ ਵਰਤੀ ਪਈ $70 ਮਿਲੀਅਨ ਲਾਤਾ ਉਹਦੇ ਤੇ। ਪਰ ਕਹਿੰਦੇ ਵੀ ਇੱਕ ਕਾਰਨ ਇਹਦੇ ਪਿੱਛੇ ਆਟੋਜ਼ ਦਾ ਵੀ ਲੈ ਕੇ ਹੈਗਾ ਆ, ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਆਟੋਜ਼ ਬਣਦੀਆਂ ਤੁਹਾਨੂੰ ਪਤਾ ਹੀ ਆ, ਤੇ ਕੈਨੇਡਾ ਦੇ ਵਿੱਚ ਆਟੋ ਦੇ ਪਾਰਟਸ ਬਹੁਤ ਆ। ਸੋ ਪੀਟ ਹੋਇਕਸਟਰਾ ਕਰਕੇ US ਐਮਬੈਸਡਰ ਟੂ ਕੈਨੇਡਾ ਆ, ਉਹਨਾਂ ਨੇ ਕਿਹਾ ਵੀ ਮੀਟਿੰਗ ਬੜੀ ਵਧੀਆ ਹੋਈ ਜਦੋਂ ਪਿਛਲੀ ਵਾਰੀ ਮਾਰਕ ਕਾਰਨੀ ਹੋਣੀ ਆਏ, ਟਰੰਪ ਹੋਣਾ ਨੇ ਬਾਲਰੂਮ ਮੁੱਦਾ ਡਿਸਕਸ ਕੀਤਾ ਓਵਲ ਆਫਿਸ ਦੇ ਵਿੱਚ। ਈਵਨ ਇਹ ਵੀ ਕਿਹਾ ਵੀ ਡਿਜ਼ਾਈਨ ਤੇ ਸਾਨੂੰ ਆਪਣੀ ਸਲਾਹ ਦਿਓ, ਪਰ 16 ਦਿਨਾਂ ਬਾਅਦ ਇਹ ਸਾਰਾ ਕੁਝ ਕਲੈਪਸ ਹੋ ਗਿਆ। ਟਰੰਪ ਉਹਨਾਂ ਨੇ ਕਿਹਾ ਵੀ $75 ਮਿਲੀਅਨ ਤੁਸੀਂ ਐਂਟੀ ਟੈਰਿਫ ਐਡਵਰਟਾਈਜ਼ਮੈਂਟ ਕੈਂਪੇਨ ਕੀਤੀ ਆਪਣੇ ਮੁਲਕ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ, ਤੇ ਨਾਲੇ ਉਹ ਕਹਿੰਦੇ ਵੀ ਉਹ ਫੇਕ ਸੀ, ਜਿਹਦੇ ਵਿੱਚ ਜਿਹੜੇ ਸ਼ਬਦ ਵੀ ਵਰਤੇ ਗਏ ਸੀ ਉਹ ਪ੍ਰੈਜ਼ੀਡੈਂਟ ਰੀਗਨ ਦੀ ਸਟੇਟਮੈਂਟ ਸੀ ਜਿਸ ਟਾਈਮ ਤੇ ਉਹ ਪ੍ਰੈਜ਼ੀਡੈਂਟ ਸੀ, ਤੇ ਬਾਅਦ ਦੇ ਵਿੱਚ ਜਿਹੜੀ ਰੀਗਨ ਦੀ ਫਾਊਂਡੇਸ਼ਨ ਦੇ ਜਿਹੜੇ ਆਫੀਸਰਸ ਹੈਗੇ ਆ ਜਾਂ ਜੋ ਵੀ ਜਿਹੜੇ ਉਹਨਾਂ ਨੂੰ ਹੈਂਡਲ ਕਰਦੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਸਾਡੀ ਪਰਮਿਸ਼ਨ ਤੋਂ ਬਿਨਾਂ ਜਿਹੜੀ ਇਹ ਵਰਤੀ ਗਈ ਹੈਗੀ ਆ। ਪਰ ਬਿਹਾਈਂਡ ਦਾ ਸੀਨ ਕਹਿੰਦੇ ਨਾਰਥ ਅਮਰੀਕਨ ਆਟੋ ਸੈਕਟਰ ਬਹੁਤ ਜ਼ਿਆਦਾ ਫਰਸਟ੍ਰੇਟਡ ਸੀਗਾ, ਕਿਉਂਕਿ ਉਹ ਇਸ ਐਗਰੀਮੈਂਟ ਦੇ ਵਿੱਚ ਇਨਕਲੂਡ ਹੀ ਨਹੀਂ ਕੀਤਾ ਗਿਆ ਸੀ। ਕਾਰਨੀ ਦੀ ਜਿਹੜੀ ਲਿਬਰਲ ਗਵਰਨਮੈਂਟ ਆ ਉਹਨਾਂ ਨੇ ਡਿਟਰੋਇਟ ਦੀ ਜਿਹੜੀ ਆਟੋ ਮੇਕਰਸ ਆ ਉਹਨਾਂ ਨੂੰ ਥ੍ਰੈਟ ਕੀਤਾ ਸੀ ਵੀ ਕਾਸਟ ਆਫ ਇੰਪੋਰਟਿੰਗ ਜਿਹੜੀ ਆ ਕੈਨੇਡਾ ਨੂੰ ਉਹ ਅਸੀਂ ਵਧਾਵਾਂਗੇ। ਸੋ ਅਕਤੂਬਰ 7 ਨੂੰ ਜਿਹੜਾ ਵਾਈਟ ਹਾਊਸ ਨੂੰ ਟ੍ਰਿਪ ਸੀ ਕਾਰਨੀ ਹੋਣਾ ਦਾ, ਉਹ ਸੀਗਾ ਦਾ ਸੀ ਵੀ ਕੋਈ ਨਾ ਕੋਈ ਡੀਲ ਬਣੂਗੀ, ਪਰ ਉਹ ਡੀਲ ਕੋਈ ਵੀ ਨਹੀਂ ਬਣੀ। ਕਾਰਨੀ ਨੇ ਕੀਸਟੋਨ ਐਕਸਲ ਪਾਈਪਲਾਈਨ ਦਾ ਮੁੱਦਾ ਵੀ ਲਿਆਂਦਾ ਸੀ, ਜਿਹੜਾ ਕਿ ਤੇਲ ਅਲਬਰਟਾ ਤੋਂ US ਮਿਡਵੈਸਟ ਨੂੰ ਆਉਣਾ ਹੈਗਾ, ਤੇ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਉਹਦੇ ਲਈ ਖੁਸ਼ ਸੀ। ਉਹਨਾਂ ਨੇ ਤਾਂ ਪਿਛਲੇ ਦਿਨਾਂ 'ਚ ਸਟੇਟਮੈਂਟ ਵੀ ਦਿੱਤੀ ਆ ਵੀ ਅਸੀਂ ਆਲਰੇਡੀ ਰੈਡੀ ਹੈਗੇ ਆ, ਪਰ ਉਹ ਵੀ ਜਿਹੜੀ ਹਜੇ ਤੱਕ ਜਿਹੜੀ ਗੱਲ ਆ ਉਹ ਕਿਸੇ ਤਰ੍ਹਾਂ ਸਿਰੇ ਨਹੀਂ ਚੜ ਸਕੀ ਹੈਗੀ। ਤੇ ਜਿਹੜੇ ਉੱਥੇ ਦੇ ਕੈਨੇਡਾ ਦੇ ਆਪੋਜੀਸ਼ਨ ਦੇ ਲੀਡਰ ਹੈਗੇ ਆ ਉਹ ਕਹਿ ਰਹੇ ਆ ਵੀ 1 ਸਾਲ ਹੋ ਗਿਆ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ ਇਹ ਅਮਰੀਕਾ ਦੇ ਨਾਲ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਨਹੀਂ ਬਣਾ ਸਕਿਆ, ਤੇ ਕਸੂਰ ਜਿਹੜਾ ਆ ਉਹ ਮਾਰਕ ਕਾਰਨੀ ਦੇ ਵਿੱਚ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਬ੍ਰੇਕਿੰਗ ਨਿਊਜ਼ ਆ ਰਹੀ ਹੈ। GOP $1 ਬਿਲੀਅਨ ਵਾਈਟ ਹਾਊਸ ਨੂੰ ਦੇਣ ਦੀ ਸਿਫਾਰਿਸ਼ ਕਰ ਰਿਹਾ ਆ ਵਾਈਟ ਹਾਊਸ ਦੀ ਸਿਕਿਉਰਿਟੀ ਦੇ ਖਾਤਰ। ਹੁਣ ਕਹਿੰਦੇ ਵੀ ਇਹਦੇ ਵਿੱਚ ਜਿਹੜੇ ਕ੍ਰਿਟਿਕ ਆ ਉਹ ਇਹ ਸਵਾਲ ਪੈਦਾ ਕਰ ਰਹੇ ਆ ਵੀ $1 ਬਿਲੀਅਨ ਦੇ ਆੜ ਦੇ ਵਿੱਚ ਕਿਤੇ ਬਾਥਰੂਮ ਦੇ ਪੈਸੇ ਤਾਂ ਨਹੀਂ ਜਿਹੜੇ ਉਹ ਦੇਣ ਨੂੰ ਇਸ ਦੇ ਵਿੱਚ ਜਿਹੜੇ ਉਹ ਫਿਰਦੇ। ਵਾਈਟ ਹਾਊਸ ਡਿਸਐਗਰੀ ਜਿਹੜਾ ਇਸ ਦੇ ਵਿੱਚ ਕਰ ਰਿਹਾ ਆ, ਪਰ ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਮੇਨਟੇਨ ਕਰ ਰਿਹਾ ਵੀ ਇਹ ਜਿਹੜਾ ਪ੍ਰਪੋਜ਼ਲ ਆ ਇਹ ਸਿਕਿਉਰਿਟੀ ਕੰਸਟਰਕਸ਼ਨ ਨੂੰ ਆਥੋਰਾਈਜ਼ ਕਰੂਗਾ, ਨਾ ਕਿ ਟਰੰਪ ਦੇ ਬਾਲਰੂਮ ਨੂੰ। ਸੋ ਕੱਲ ਜਿਹੜਾ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ $1 ਬਿਲੀਅਨ ਜਿਹੜਾ ਵਾਈਟ ਹਾਊਸ ਦੇ ਸਿਕਿਉਰਿਟੀ ਮੈਜਰਸ ਦੇ ਲਈ ਜਿਹੜਾ ਉਹ ਉਸ ਦਾ ਐਲਾਨ ਕੀਤਾ ਸੀਗਾ। ਸੈਨੇਟਰ ਜਿਹੜੇ ਚੱਕ ਗਰਾਸਲੀ ਆ ਚੇਅਰਮੈਨ ਨੇ ਸੈਨੇਟ ਜੁਡੀਸ਼ਰੀ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫੰਡਿੰਗ ਪੈਕੇਜ ਆ ਸਿਕਿਉਰਿਟੀ ਅਪਗ੍ਰੇਡਸ ਈਸਟ ਵਿੰਗ ਮਾਡਰਨਾਈਜੇਸ਼ਨ ਪ੍ਰੋਜੈਕਟ, ਜਿਸ ਦੇ ਤਹਿਤ ਹੀ ਟਰੰਪ ਹੁਣੀ ਹੈ ਜਿਹੜੇ ਬਾਲਰੂਮ ਬਣਾਉਣ ਬਾਰੇ ਜਿਹੜਾ ਉਹ ਕਹਿ ਰਹੇ ਆ। ਸੋ ਲੱਗ ਰਿਹਾ ਆ ਵੀ ਸਿਕਿਉਰਿਟੀ ਦੇ ਨਾਂ ਦੇ ਉੱਤੇ ਬਾਲਰੂਮ ਦੇ ਪੈਸੇ ਜਿਹੜੇ ਆ ਉਹ ਟੈਕਸ ਪੇਅਰ ਨੇ ਹੀ ਇਵੈਂਚੁਅਲੀ ਪੇ ਕਰਨੇ ਆ, ਜਿਸ ਦਾ ਟਰੰਪ ਹੁਣੀ ਇਹੀ ਢੋਲ ਜਿਹੜਾ ਉਹ ਵਜਾਉਂਦੇ ਰਹੇ
ਵੀ ਇਹ ਟੋਟਲੀ ਪ੍ਰਾਈਵੇਟਲੀ ਫੰਡਡ ਜਿਹੜਾ ਉਹ ਪ੍ਰੋਜੈਕਟ ਹੋਊਗਾ। ਇਹ ਹੋ ਸਕਦਾ ਵੀ ਉਹ ਜਿਹੜੀ ਮਾਇਆ ਹੁਣ ਆਪਣੀ ਜੇਬ 'ਚ ਪਾ ਕੇ ਲਾਈਨ ਕਰਕੇ ਗਾਂਹ ਜਿਹੜੇ ਉਹ ਵੱਧਦੇ ਜਿਹੜੇ ਉਹ ਬਣਨ। ਸੋ ਇਹ ਸਿਚੁਏਸ਼ਨ ਤਾਂ ਆਪਾਂ ਦੇਖ ਹੀ ਜਿਹੜਾ ਉਹ ਰਹੇ ਆ। ਸੋ ਇਹ ਉਹੀ ਹਰਜੋਤ ਸਿੰਘ ਜੀ ਦੇਖ ਲਓ, ਪੋਲੀਟੀਸ਼ੀਅਨਸ ਨੇ ਜਦੋਂ ਸਾਬਕਾ ਰਾਸ਼ਟਰਪਤੀ ਜਿਹੜਾ ਸੀਗਾ ਉਹਦੇ ਮੁੰਡੇ ਦੀ ਇਦਾਂ ਦੀਆਂ ਡੀਲਿੰਗ ਸੀਗੀਆਂ ਤੇ ਪੂਰਾ ਬਵਾਲ ਸੀਗਾ, ਉਦੋਂ ਦੂਜੇ ਜਾਣੇ ਚੁੱਪ ਰਹਿੰਦੇ ਸੀਗੇ, ਤੇ ਹੁਣ ਜਦੋਂ ਇਹਦੇ ਨਿਆਣੇ ਕਰਦੇ ਆ ਤੇ ਇਹ ਚੁੱਪ ਨੇ ਤੇ ਦੂਜਾ ਜਿਹੜਾ ਉਹ ਰੌਲਾ ਪਾਉਂਦੇ ਆ। ਸੋ ਬੇਸਿਕਲੀ ਵੀ ਜਿਹਦੀ ਸੱਤਾ ਆ ਉਹਦਾ ਸੱਤੀ ਵੀ 100 ਆ, ਉਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਆਪਾਂ ਨੂੰ ਇੱਥੇ ਦੇਖਣ ਨੂੰ ਮਿਲੀ ਪਈ ਹੈਗੀ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਹ ਜਿਹੜੀ ਖਬਰ ਆ, ਇਹ ਸ਼ਾਇਦ ਅਮਰੀਕਾ 'ਚ ਹੀ ਇਦਾਂ ਦੀ ਚੀਜ਼ ਜਿਹੜੀ ਉਹ ਹੋ ਸਕਦੀ ਆ। ਅਚੰਭਾ ਵੀ ਬੰਦੇ ਨੂੰ ਹੋਊਗਾ, ਬੰਦੇ ਸੁਣ ਕੇ ਹੈਰਾਨ ਵੀ ਹੋਣਗੇ, ਯਾਰ ਵਾਕਈ ਇਦਾਂ। ਕਹਿੰਦੇ ਵੀ ਇੱਕ ਜੱਜ ਨੇ ਮਾਫੀ ਮੰਗੀ ਜਿਹੜਾ ਕੋਲ ਐਲਨ ਉਸ ਤੋਂ, ਕਹਿੰਦਾ ਵੀ ਯਾਰ ਤੇਰੀਆਂ ਜੇਲ੍ਹ ਦੀਆਂ ਕੰਡੀਸ਼ਨਸ ਤੇਰੇ ਨਾਲ ਜਿਹੜਾ ਉਹ ਧੱਕਾ ਜਿਹੜਾ ਉਹ ਕਰ ਰਿਹਾ। ਇਹ ਉਹੀ ਬੰਦਾ ਆ ਜਿਹਨੇ ਜਿਹੜੇ ਟਰੰਪ ਹੁਣਾਂ ਦੇ ਵਾਈਟ ਹਾਊਸ ਕੋਰਸਪੋਂਡੈਂਟ ਡਿਨਰ ਚੱਲ ਰਿਹਾ ਸੀ ਤਾਂ ਉੱਥੇ ਹੀ ਅਸੈਸੀਨੇਸ਼ਨ ਕਰਨ ਆਇਆ ਸੀਗਾ, ਤੇ ਉਹਦੇ ਕੋਲੋਂ ਜੱਜ ਮਾਫੀ ਮੰਗ ਰਿਹਾ ਆ ਇਸ ਕਰਕੇ ਵੀ ਜਿਹੜੀਆਂ ਤੇਰੀਆਂ ਜੇਲ੍ਹ ਦੀਆਂ ਕੰਡੀਸ਼ਨਸ ਆ ਉਹ ਇਨਸਾਨੀਅਤ ਦੇ ਤੌਰ ਦੇ ਹਿਸਾਬ ਦੇ ਨਾਲ ਠੀਕ ਨਹੀਂ ਹੈਗੀਆਂ। ਯੂਐਸ ਅਟਾਰਨੀ ਜੋਸਲਿਨ ਬੈਲੈਂਟਾਈਨ ਉਹਨਾਂ ਨੇ ਜਿਹੜਾ ਆ ਇਹਨਾਂ ਦੇ ਉਲਟ ਜਿਹੜੇ ਚਾਰਜਿਸ ਆ ਉਹ ਲਿਆਂਦੇ ਹੈਗੇ ਆ। ਮੈਜਿਸਟ੍ਰੇਟ ਜੱਜ ਜ਼ੀਆ ਫਰੂਕੀ ਉਹਨਾਂ ਨੇ ਕੋਲ ਐਲਨ ਨੂੰ ਜਿਹੜਾ ਉਹ ਕਿਹਾ, ਕਹਿੰਦਾ ਵੀ ਆਈ ਐਮ ਸੌਰੀ, I am very troubled by what they indicate the conditions that you have been subjected to. It sounds like things have not been the way they are supposed to. ਇਹ ਜਿਹੜੇ ਮੈਜਿਸਟ੍ਰੇਟ ਜੱਜ ਜ਼ੀਆ ਫਰੂਕੀ ਆ, ਉਹਨਾਂ ਨੇ ਕੋਲ ਐਲਨ ਨੇ ਜਦ ਦੱਸਿਆ ਵੀ ਉਹਨੂੰ ਇਸ ਤਰੀਕੇ ਦੇ ਨਾਲ ਟਰੀਟ ਕੀਤਾ ਜਾ ਰਿਹਾ ਆ ਜਿਹੜੀ ਜੇਲ੍ਹ ਦੇ ਵਿੱਚ, ਉਸ ਦੇ ਲਈ ਜਿਹੜੀ ਉਹ ਮਾਫੀ ਜਿਹੜੀ ਉਹ ਮੰਗੀ ਆ। ਸੋ ਇਹ ਮੈਂ ਜਿੱਦਾਂ ਕਿਹਾ ਵੀ ਹਰਜੋਤ ਸਿੰਘ ਜੀ ਲੱਗ ਇਦਾਂ ਹੀ ਰਿਹਾ ਵੀ ਇਦਾਂ ਦੀ ਜਿਹੜੀ ਗੱਲ ਆ ਇਹ ਕਿਤੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਹੀ ਜਿਹੜੀ ਉਹ ਹੋ ਸਕਦੀ ਆ, ਨਹੀਂ ਤਾਂ ਰਾਸ਼ਟਰਪਤੀ ਨੂੰ ਮਾਰਨਾ ਇਹ ਬੰਦੇ ਨੂੰ ਉਹਦੇ ਪ੍ਰਤੀ ਜਿਸ ਤਰੀਕੇ ਦੀ ਨਫ਼ਰਤ ਜਾਂ ਘਿਣ ਜਿਹੜੀ ਹੋਊਗੀ ਤੇ ਉਤੋਂ ਉਹਦੀਆਂ ਕੰਡੀਸ਼ਨ ਦੇ ਲਈ ਮਾਫੀ ਮੰਗੀ ਜਾਵੇ, ਇਹ ਅਣਸੁਣੀ ਹੋਈ ਗੱਲ ਹੀ ਜਾਪਦੀ ਹੈਗੀ ਆ ਜੀ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਈ। ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।